वाहिगुरू जी का खालसा वाहिगुरू जी की फतेह। TV84 के सारे दर्शकों का मैं अमरवीर सिंह तह दिलों स्वागत करदा। व्यूअर्स, अज असी न्यू जर्सी दे विच स्थित गुरुद्वारा ग्लैनरॉक विखे पहुंचे हाँ। इत्थे अज अजोके सिख संघर्ष के जिहड़े शहीद होए ने उन्हां दी याद नूं समर्पित समागम करवाया जा रहा है। खास तौर पर 9 अक्तूबर नूं शहीद भाई हरजिंदर सिंह जिंदा ते सुखदेव सिंह सुखा दी शहादत का दिन सी ते उन्हां दी याद नूं समर्पित अज दे जिहड़े दीवान ने ओह खास तौर ते इत्थे सजाए जा रहे ने ते जिहड़े पंथक बुलारे ने ते ट्राई स्टेट दीआं पंथक जथेबंदियां ने उन्हां दे नुमाइंदे भी अज इत्थे पहुंच रहे ने। आओ अंदर चलदे हां, इत्थों दी जिहड़ी प्रबंधक कमेटी है उन्हां नाल भी विचारां दी सांझ पाउने हां ते दीवान दा हिस्सा बनदे हां। साहिब जीओ मछली जाल न जानिया सर खारा असगा आत सियाणी सोहणी क्यों की तो बेसा आत सियाणी सोहणी क्यों की तो वेसा धन वाहिगुरु साहिब जीओ कतक कर्म कमावने दोष न काहू जोग परमेश्वर ते भुलिया व्यापन सबे रोग वे मुख होए राम ते लगन जन्म विजोग खिन मैं कौड़े हुए गए जितड़े माया भोग विच ना कोई कर सकै किस थैरों मैं रोज कीता किशु ना होवई लिखिया तुर संजोग वड भागी मेरा प्रभ मिला ता उतरै सब बेहोग नानक को प्रभ राख ले मेरे साहिब बंदी मोच कतक होवै साध संग बिन सैन सबे सोच नानक को प्रभ राख ले मेरे साहिब बंदी मोच कतक होवै साध संग बिन सैन सबे सोच। वाहिगुरु जी का खालसा वाहिगुरु जी की फतेह। जुग हो जुग अटल चवर छतर तखत दे मालक बाणी के बोहित शब्द गुरु धन सतगुरु श्री गुरु ग्रंथ साहिब पातशाह जी महाराज दी पावन पवित्र
ਮੁਕੱਦਸ ਗੋਦ ਅੰਦਰ ਸੁਭਾਇਮਾਨ ਹੋਏ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ ਵਡਭਾਗੇ ਹਾਂ। ਗੁਰਦੇਵ ਨੇ ਇਹ ਸਤਸੰਗ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ ਨੇ ਭਾਈ ਹਰਿੰਦਰ ਸਿੰਘ ਚਾਕਰ, ਭਾਈ ਹਰਸਿਮਰਨ ਸਿੰਘ, ਭਾਈ ਦਰਸ਼ ਪੁਨੀਤ ਸਿੰਘ, ਤਿੰਨਾਂ ਦੇ ਜਥੇ ਪਾਸੋਂ ਬਹੁਤ ਹੀ ਰਸ ਭਿੰਨੀ ਆਵਾਜ਼ ਦੇ ਵਿੱਚ ਇਲਾਹੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਸਮਾਂ ਬਣਿਆ ਹੈ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੇ ਮਾਝ ਰਾਗ ਦੇ ਵਿੱਚ ਜੋ ਕਿਰਪਾ ਜੋ ਬਖਸ਼ਿਸ਼ 12 ਮਾਹ ਦੇ ਸਿਰਲੇਖ ਥੱਲੇ 9ਵੇਂ ਸ਼ਬਦ ਦੇ ਵਿੱਚ ਕੀਤੀ ਹੈ। ਗੁਰੂ ਸਵਾਰੇ ਸਤਸੰਗੀ ਜਨੋ ਇਉਂ ਜਾਪਦਾ ਹੈ ਕਿ ਜਿਵੇਂ ਬਹੁਤ ਸਾਰੇ ਭਰਮ ਭੁਲੇਖੇ ਮੇਰੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਦਾ ਇਹ ਸ਼ਬਦ ਸਾਡੇ ਜੀਵਨ ਦੇ ਵਿੱਚੋਂ ਮਨਫੀ ਕਰ ਦੇਗਾ। ਐਸਾ ਵੀ ਮਹਿਸੂਸ ਹੁੰਦਾ ਹੈ ਕਿ ਸਮੁੱਚੇ ਬ੍ਰਹਿਮੰਡ ਦੀਆਂ ਸਮੱਸਿਆਵਾਂ ਤੇ ਉਹਨਾਂ ਦਾ ਸਮਾਧਾਨ, ਉਹਨਾਂ ਦਾ ਸਲਿਊਸ਼ਨ ਮੇਰੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਰਪਾ ਬਖਸ਼ਿਸ਼ ਕੀਤਾ ਹੈ। ਇਸ ਦੇ ਨਾਲ ਨਾਲ ਸਿੱਖ ਕੌਮ ਦੇ ਮਹਾਨ ਹੀਰੇ ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਭਾਈ ਸੁਖਦੇਵ ਸਿੰਘ ਜੀ ਸੁਖਾ, ਕੌਮ ਦੇ ਉਹ ਪਰਵਾਨੇ ਜਿਨ੍ਹਾਂ ਦੇ ਬਾਬਤ ਜਿੰਨਾ ਕੁਝ ਵੀ ਕਿਹਾ ਜਾਏ ਉਹ ਬਹੁਤ ਘੱਟ ਹੈ। ਖਾਸ ਤੌਰ ਦੇ ਉੱਤੇ ਜੋ ਫਲਸਫਾ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਸੰਸਾਰ ਦੇ ਸਨਮੁਖ ਉਜਾਗਰ ਕੀਤਾ ਹੈ, ਜਿਸ ਬ੍ਰਾਹਮਣੀ ਸੋਚ ਨੂੰ ਇੱਕ ਓੰਕਾਰ ਲਫ਼ਜ਼ ਤੋਂ ਹੀ ਦਿੱਕਤ ਹੈ, ਜੋ ਬਹੁ ਈਸ਼ਵਰਵਾਦ ਦੇ ਗਲਬੇ ਨੂੰ ਸਮੁੱਚੇ ਬ੍ਰਹਿਮੰਡ ਦੇ ਵਿੱਚ ਪ੍ਰਸਾਰਨਾ ਚਾਹੁੰਦੇ ਨੇ, ਉਹਨਾਂ ਦੇ ਗਲੇ ਦੇ ਵਿੱਚੋਂ ਕਦੇ ਵੀ ਇਹ ਸੱਚਾ ਸੁੱਚਾ ਸਿਧਾਂਤ ਜਿਸ ਦੇ ਵਿੱਚ ਬਖਸ਼ਿਸ਼ ਕੀਤਾ ਗਿਆ ਹੈ, ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਣ। ਹਰ ਬੰਦੇ ਨੂੰ ਆਪਣੀ ਜ਼ਿੰਦਗੀ ਜਿਉਣ ਦਾ ਅਧਿਕਾਰ ਹੈ, ਪਰ ਖਾਸ ਤੌਰ ਦੇ ਉੱਤੇ ਜਿਹੜੀ ਇਹ ਬਿਰਤੀ ਹੈ ਕਿ ਸਾਰੇ ਦਾ ਸਾਰਾ ਕੁਝ, ਸਾਰਾ ਸਿਸਟਮ ਸਾਡੇ ਮੁਤਾਬਕ ਹੋਵੇ, ਸਾਡੇ ਅਨੁਸਾਰੀ ਹੋਵੇ, ਇਹ ਬਹੁਤ ਭਿਆਨਕ ਤੇ ਖਤਰਨਾਕ ਬਿਰਤੀ ਹੈ। ਇਸ ਬਿਰਤੀ ਦੇ ਵਿੱਚੋਂ ਹੀ ਫੇਰ ਜ਼ੁਲਮ, ਅਤਿਆਚਾਰ ਜਨਮ ਲੈਂਦੇ ਨੇ ਤੇ ਖਾਸ ਤੌਰ ਦੇ ਉੱਤੇ ਜਿਹੜੇ ਲੋਕ ਆਜ਼ਾਦੀ ਦੇ ਪਰਵਾਨੇ ਨੇ, ਜਿਨ੍ਹਾਂ ਨੇ ਐਸਾ ਸਬਕ ਆਪਣੀ ਜ਼ਿੰਦਗੀ ਦੇ ਵਿੱਚ ਪੜ੍ਹਿਆ, ਸਮਝਿਆ ਤੇ ਸਿੱਖਿਆ ਹੈ ਕਿ ਜੇ ਗੁਰਮਤ ਗਾਡੀ ਰਾਹ ਦੇ ਪਾਂਧੀ ਬਣਨਾ ਹੈ ਤਾਂ ਇਸ ਦਾ ਲੋੜੀਂਦਾ ਜਿਹੜਾ ਸਬਕ ਹੈ ਉਹ ਆਪਣੇ ਦਿਲ ਦੀਆਂ ਤਖਤੀਆਂ ਦੇ ਉੱਤੇ ਲਿਖ ਕੇ ਇਸ ਇਸ਼ਕ ਦੀ ਗਲੀ ਦੇ ਵਿੱਚੋਂ ਵਣਜ ਕਰਨ ਵਾਸਤੇ ਲੰਘਣਾ ਚਾਹੀਦਾ ਹੈ। ਤੇ ਜੋ ਮੇਰੇ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਕਿਰਪਾ ਬਖਸ਼ਿਸ਼ ਕੀਤੀ, ਜੋ ਤੋ ਪ੍ਰੇਮ ਖੇਲਣ ਕਾ ਜਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਪ੍ਰਿੰਸੀਪਲ ਧਰਮ ਸਿੰਘ ਆਸਟ੍ਰੇਲੀਆ ਵਾਲੇ ਉਚੇਚੇ ਤੌਰ ਤੇ ਇਹ ਸਾਰਾ ਮਹੀਨਾ ਸਾਡੇ ਕੋਲ ਕਥਾ ਵਾਸਤੇ ਹਾਜ਼ਰ ਹੋਏ ਨੇ। ਸਤਿਗੁਰਾਂ ਦੀ ਅਪਾਰ ਮਿਹਰਾਮਤ ਬਖਸ਼ਿਸ਼ ਹੈ। ਅਚਾਨਕ ਉਹਨਾਂ ਨੂੰ ਕਿਧਰੇ ਜਾਣਾ ਪਿਆ ਹੈ। ਪੂਰੇ ਦਾ ਪੂਰਾ ਹਫ਼ਤਾ ਮੈਨੂੰ ਜੋ ਕੁਝ ਵੀ ਭਾਈ ਸੁੱਖੇ ਤੇ ਜਿੰਦੇ ਬਾਬਤ ਲੱਭਿਆ ਹੈ, ਪੜ੍ਹਿਆ ਹੈ, ਮਹਿਸੂਸ ਕੀਤਾ ਹੈ ਤੇ ਸਿੱਖ ਕੌਮ ਦੇ ਮਹਾਨ ਸਮਝ ਰੱਖਣ ਵਾਲੇ ਸੂਝਵਾਨ ਤਤਵੇਤਾ ਵੀਰ ਡਾਕਟਰ ਅਮਰਜੀਤ ਸਿੰਘ ਵੀ ਸੰਗਤ ਵਿੱਚ ਸੁਭਾਇਮਾਨ ਨੇ, ਜਿਨ੍ਹਾਂ ਨੇ ਇਸ ਸਾਰੇ ਪੱਖ ਨੂੰ ਆਪ ਸੰਗਤ ਦੇ ਸਨਮੁਖ ਉਜਾਗਰ ਕਰਨਾ ਹੈ
ਮੈਂ ਕੇਵਲ ਪੰਛੀ ਝਾਤ ਟੂਕ ਮਾਤਰ 1-2 ਬੇਨਤੀਆਂ ਕਰਾਂਗਾ। ਨਾਲ ਹੀ ਰਹਿੰਦੇ ਸਮੇਂ ਦੇ ਵਿੱਚ ਜੋ ਸ਼ਬਦ ਮੇਰੇ ਸਤਿਗੁਰਾਂ ਨੇ ਕਿਰਪਾ ਕੀਤਾ ਹੈ, ਇਹਦੇ ਉੱਤੇ ਆਪਾਂ ਆਪਣਾ ਜਿਹੜਾ ਧਿਆਨ ਹੈ ਉਸ ਨੂੰ ਟਿਕਾਉਣ ਦਾ ਪ੍ਰਯਾਸ ਕਰੀਏ। ਗੁਰੂ ਰੂਪ ਸਾਧ ਸੰਗਤ, ਮਾਝ ਰਾਗ ਦੇ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ 14 ਸ਼ਬਦ ਬਖਸ਼ਿਸ਼ ਕੀਤੇ ਨੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 2-12 ਮਾਹ ਨੇ। ਇਹਨਾਂ 14 ਸ਼ਬਦਾਂ ਦੇ ਵਿੱਚ ਪਾਠ ਦੀ ਪ੍ਰਾਰੰਭਤਾ ਹੁੰਦੀ ਹੈ, ਜਿਹੜਾ ਕਿ ਸਾਡੇ ਅੱਜ ਦੇ ਵਿਸ਼ੇ ਨਾਲ ਵੀ ਸ਼ਬਦ ਸੰਬੰਧ ਰੱਖਦਾ ਹੈ। ਤਵੱਜੋ ਦੇ ਕੇ ਸਮਝਿਆ ਜੇ। ਸਤਿਗੁਰਾਂ ਨੇ ਕਿਰਪਾ ਬਖਸ਼ਿਸ਼ ਕੀਤੀ। ਹਜ਼ੂਰ ਕਹਿਣ ਲੱਗੇ, ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲੋ ਆਰਾਮ। ਵਿਛੋੜੇ ਦਾ ਕਾਰਨ ਕੀ ਬਣਿਆ? ਤੇ ਜਦੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੂੰ ਪੁੱਛਿਆ ਗਿਆ ਹੈ ਨਾ, ਦੁਨੀਆ ਵਿੱਚ ਕਿੰਨੇ ਦੁੱਖ ਨੇ, ਕਿੰਨੀਆਂ ਪ੍ਰੋਬਲਮ ਨੇ, ਉਹਨਾਂ ਦਾ ਸਮਾਧਾਨ ਕੀ ਹੈ, ਤੇ ਗੁਰੂ ਨਾਨਕ ਸਾਹਿਬ ਦਾ ਇਹ ਬੜਾ ਕੀਮਤੀ ਬਚਨ ਹੈ, ਦੁੱਖ ਵਿਛੋੜਾ। ਸਭ ਨਾਲੋਂ ਵੱਡਾ ਦੁੱਖ ਹੈ ਵਿਛੋੜੇ ਦਾ। ਇਹਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ, ਬਾਬਾ ਕਬੀਰ ਜੀ ਦਾ ਸ਼ਲੋਕ ਹੈ, ਕਬੀਰ ਬਿਰੋ ਭੁਯੰਗਮ। ਭੁਯੰਗਮ ਕਹਿੰਦੇ ਨੇ ਸੱਪ ਨੂੰ। ਵਿਛੋੜੇ ਰੂਪੀ ਸੱਪ ਮਨ ਬਸੈ, ਮੰਤ ਨਾ ਮਾਨੈ ਕੋਏ। ਪਰ ਕਹਿਣ ਲੱਗੇ, ਜਿਹੜੇ ਇਸ ਰਾਹ ਦੇ ਪਾਂਧੀ ਬਣ ਜਾਂਦੇ ਨੇ, ਰਾਮ ਵਿਯੋਗੀ ਨਾ ਜੀਐ, ਜੀਐ ਤਾਂ ਬੌਰਾ ਹੋਏ। ਇਹ ਉਸ ਦੀ ਹਾਲਤ ਹੈ। ਪਰ ਇੱਕ ਗੱਲ ਹੋਰ ਚੇਤੇ ਰੱਖਿਆ ਜੀ, ਇਹ ਮੈਂ ਮਾਫੀ ਮੰਗ ਕੇ ਕਹਿਣ ਲੱਗਾ, ਗੁੱਸਾ ਨਾ ਕਰਿਆ ਜੀ, ਪਰ ਸੱਚਾਈ ਇਹ ਹੈ, ਵਿਗਿਆਨੀਆਂ ਨੇ ਰਿਸਰਚ ਕੀਤੀ ਇਸ ਗੱਲ ਦੇ ਉੱਤੇ। ਡੱਡੂ ਨੂੰ ਪਾਣੀ ਦੇ ਵਿੱਚ ਪਾਇਆ ਤੇ ਉਹਦਾ ਟੈਂਪਰੇਚਰ ਵਧਾਉਣਾ ਸ਼ੁਰੂ ਕੀਤਾ। ਜੇ ਉਬਲਦੇ ਪਾਣੀ ਦੇ ਵਿੱਚ ਅਸੀਂ ਕਿਸੇ ਨੂੰ ਸੱਟੀਏ, ਉਹ ਆਪਣੀ ਜਾਨ ਬਚਾਉਣ ਦੇ ਲਈ ਯਤਨਸ਼ੀਲ ਹੁੰਦਾ ਹੈ, ਛਾਲ ਮਾਰ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਹੈ, ਜਾਨ ਨਿਕਲਦਾ ਹੈ। ਕੌਮੀ ਤੌਰ ਦੇ ਉੱਤੇ ਸਾਡੇ ਨਾਲ ਵੀ ਇਹ ਸਾਰਾ ਕੁਝ ਵਾਪਰਿਆ। ਤਵੱਜੋ ਦਿਆ ਜੇ, ਇਕਾਗਰਤਾ ਨਾਲ ਸੁਣਿਆ ਜੇ। ਪਰ ਜੇ ਹੌਲੀ ਹੌਲੀ ਉਸ ਪਾਣੀ ਦੇ ਤਾਪਮਾਨ ਨੂੰ ਵਧਾਈ ਜਾਈਏ, ਟੈਂਪਰੇਚਰ ਨੂੰ ਵਧਾਈ ਜਾਈਏ, 1 ਸਮਝੌਤਾ, 2 ਸਮਝੌਤੇ, 4 ਸਮਝੌਤੇ, ਉਹ ਹੌਲੀ ਹੌਲੀ ਉਹ ਜਿਹੜਾ ਜਾਨਵਰ ਹੈ ਉਹ ਉਸ ਪਾਣੀ ਦੇ ਵਿੱਚ ਆਪਣੇ ਆਪ ਨੂੰ ਗਾਲ ਲੈਂਦਾ, ਵਿੱਚੇ ਉਬਲ ਜਾਂਦਾ ਹੈ। ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਮੈਂ ਇਸ ਸਾਰੇ ਸਿਸਟਮ ਦਾ ਹਿੱਸਾ ਬਣ ਗਿਆ। ਖਾਸ ਤੌਰ ਦੇ ਉੱਤੇ ਤੀਜੇ ਘੱਲੂਘਾਰੇ ਦੇ ਵੇਲੇ ਜਿਹੜੇ ਲੋਕ ਉਸ ਸਿਸਟਮ ਦੇ ਵਿੱਚ ਪੜੇ ਹੋਏ ਸਨ, ਉਹਨਾਂ ਵਿਚਾਰਿਆਂ ਨੂੰ ਵੀ ਜਾਂ ਸਮਝ ਨਹੀਂ ਲੱਗੀ ਤੇ ਜਾਂ ਜਾਣ ਬੁੱਝ ਕੇ ਉੱਚੇ ਮਰਾਤਬੇ ਹਾਸਲ ਕਰਨ ਵਾਸਤੇ ਉਹਨਾਂ ਨੇ ਉਹ ਸਾਰਾ ਕੁਝ ਕੀਤਾ ਜੋ ਉਸ ਸਿਸਟਮ ਨੂੰ, ਜੋ ਉਸ ਵੇਲੇ ਨੂੰ ਭਾਉਂਦਾ ਸੀ, ਚੰਗਾ ਲੱਗਦਾ ਸੀ। ਅੱਜ ਵੇਲਾ ਲੰਘਿਆ, ਉਹ ਸਾਰਾ ਕੁਝ ਸਾਡੀਆਂ ਅੱਖਾਂ ਦੇ ਸਾਹਮਣੇ ਹੈ। ਜਿਨ੍ਹਾਂ ਨੇ ਕੌਮ ਨਾਲ ਕੰਪਰੋਮਾਈਜ਼ ਕੀਤਾ, ਕੌਮ ਨਾਲ ਸਮਝੌਤਾ ਕੀਤਾ, ਤੇ ਅੱਜ ਵੇਲੇ ਦੀ ਹਕੂਮਤ ਨੇ ਕਿਹੋ ਜੇ ਵਕਤੀ ਤਖਤੋ ਤਾਜ ਉਹਨਾਂ ਲੋਕਾਂ ਦੇ ਸਨਮੁਖ ਪਰੋਸ ਕੇ ਰੱਖੇ। ਪਰ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਉਹਦੇ ਵੱਲ ਧਿਆਨ ਦਿਆ ਜੇ। ਬਾਬਾ ਫਰੀਦ ਜੀ ਦਾ ਸ਼ਲੋਕ ਹੈ, ਭਗਤ ਜੀ ਕਹਿੰਦੇ ਨੇ, ਕਿਤੇ ਗੁਰੂ ਕਿਰਪਾ ਕਰ ਦਏ, ਕਿਤੇ ਮਾਲਕ ਤਰੁੱਠ ਕੇ ਆਪਣੀ ਬਖਸ਼ਿਸ਼ ਦਾ ਹੱਥ ਜਗਿਆਸੂ ਦੇ ਸਿਰ ਤੇ ਰੱਖ ਦੇ, ਇਹਨੂੰ ਰਿਅਲਾਈਜ਼ ਹੋ ਜਾਏ, ਇਹਨੂੰ ਅਹਿਸਾਸ ਹੋ ਸਕੇ ਕਿਹੜੀ ਗੱਲ ਦਾ। ਬਿਰਹਾ ਬਿਰਹਾ ਆਖੀਐ, ਓਏ ਭਲਿਆ ਤੂੰ ਟੁੱਟਾ ਹੋਇਆ ਏ। ਤੁਸੀਂ ਬਾਹਰੀ ਤੌਰ ਦੇ ਉੱਤੇ ਹੀ ਇਮੈਜਿਨ ਕਰਕੇ ਦੇਖੋ, ਇੱਕ ਦਿਨ ਕਾਰੋਬਾਰ ਨਾ ਖੋਲੀਏ, ਇੱਕ ਦਿਨ ਕੰਮ ਤੇ ਨਾ ਜਾਈਏ ਤੇ ਕੀ ਹਾਲਤ ਹੁੰਦੀ ਹੈ। ਬਾਹਰੀ ਪੱਧਰ ਦਾ ਜਿਹੜਾ ਨੁਕਸਾਨ ਹੈ ਉਹ ਸਾਨੂੰ ਚੇਤੇ ਰਹਿੰਦਾ, ਸਾਡੇ ਧਿਆਨ ਦੇ ਵਿੱਚ ਹੈ। ਪਰ ਤੁਸੀਂ ਕੀ ਕਰੋਗੇ ਉਸ ਬੰਦੇ ਦਾ ਜਿਹਨੂੰ ਮਹਿਸੂਸ ਹੀ ਨਹੀਂ ਹੋਇਆ ਵੀ ਮੈਂ ਵਿਛੜਿਆ ਹੋਇਆ, ਜਾਂ ਮੈਂ ਟੁੱਟਿਆ ਹੋਇਆ, ਜਾਂ ਮੈਂ ਕਿਸੇ ਨਾਲ ਜੁੜਨਾ ਹੈ। ਮੇਰੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ
ਦੂਜੇ ਸ਼ਬਦ ਦੇ ਵਿੱਚ ਜਿਹੜੀ ਕਿਰਪਾ ਕਰਦੇ ਨੇ, ਗੁਰੂ ਅਰਜਨ ਸਾਹਿਬ ਨੇ ਬਖਸ਼ਿਸ਼ ਕੀਤੀ। ਪਹਿਲਾ ਸ਼ਬਦ ਹੈ, ਇਹਦੇ ਵਿੱਚ ਸਾਰੀ ਉਹਨਾਂ ਬੰਦਿਆਂ ਦੀ ਹਾਲਤ ਦੱਸੀ ਗਈ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਾ ਦੇਸ਼ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ, ਧੇਨ ਦੁਧੈ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸ਼ਾਖ ਕੋ ਮਲਾਵਤੀ ਉਪਜੈ ਨਾਹੀ ਦਾਮ। ਫਿਰ ਪਹਿਲਾ ਸ਼ਬਦ ਤੇ ਇਹਦੇ ਮੀਨਿੰਗ ਬੜੇ ਭਾਵਪੂਰਤ ਰੱਖੇ ਨੇ। ਚੇਤ ਗੋਬਿੰਦ ਆਰਾਧੀ ਹੈ ਹੋਵੇ ਆਨੰਦ ਘਣਾ, ਤੇ 12 ਮਾਹ ਦੇ ਵਿੱਚ 2 ਵਾਰੀ ਆਨੰਦ ਅੱਖਰ ਆਇਆ, ਇੱਕ ਵਾਰੀ ਦੂਜੇ ਸ਼ਬਦ ਵਿੱਚ ਤੇ ਫਿਰ 13ਵੇਂ ਸ਼ਬਦ ਵਿੱਚ ਜਾ ਕੇ। ਇਹਨਾਂ ਦੇ ਭਾਵ ਵੀ ਸਮਝਣ ਵਾਲੇ ਨੇ। ਜੇ ਤੇਰੇ ਚੇਤੇ ਵਿੱਚ ਨਿਰੰਕਾਰ ਹੈ, ਜ਼ਿੰਦਗੀ ਦੇ ਵਿੱਚ ਘਨੇਰਾ ਆਨੰਦ ਹੈ, ਤੇ ਫਿਰ ਸਤਿਗੁਰਾਂ ਨੇ 13ਵਾਂ ਸ਼ਬਦ ਕਿਹੜਾ ਕਿਰਪਾ ਕੀਤਾ, ਫਲਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੀ ਆਏ। ਜੇ ਤੈਨੂੰ ਜ਼ਿੰਦਗੀ ਦੇ ਵਿੱਚ ਰੱਬ ਦੇ ਮਿਲਾਪ ਵਾਲੇ, ਰੱਬ ਦੇ ਭਗਤ ਜਨ ਪ੍ਰਾਪਤ ਹੁੰਦੇ ਨੇ, ਉਹਨਾਂ ਦੀ ਸੰਗਤ ਮਿਲਦੀ ਹੈ, ਉਹਦੇ ਗੁਣਾਂ ਨੂੰ ਗਾਣ ਵਾਲੇ ਨਾਮ ਰਸੀਏ ਮਿਲਦੇ ਨੇ, ਤੇ ਇਹ ਚੇਤੇ ਰੱਖੀ ਜਿੱਥੇ ਚੇਤੇ ਵਿੱਚ ਆਇਆ ਆਨੰਦ ਹੈ। ਫਲ ਗੁਣ ਦੇ ਅਖਰੀ ਅਰਥ ਵਿਦਵਾਨਾਂ ਨੇ ਜਿਹੜੇ ਕੀਤੇ ਨੇ, ਗੁਣਾ ਰੂਪੀ ਫਲ ਤੈਨੂੰ ਪ੍ਰਾਪਤ ਹੋਵੇਗਾ। ਫਿਰ 14ਵਾਂ ਸ਼ਬਦ ਹੈ ਜੋ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ, ਜਿਨ ਜਿਨ ਨਾਮ ਧਿਆਇਆ ਤਿੰਨ ਕੇ ਕਾਜ ਸਰੇ। ਇੱਥੇ ਨਾ ਵੱਡੇ ਦੀ ਗੱਲ ਹੈ, ਨਾ ਛੋਟੇ ਦੀ ਗੱਲ ਹੈ, ਨਾ ਉੱਚੇ ਦੀ ਗੱਲ ਹੈ, ਨਾ ਨੀਵੇਂ ਦੀ ਗੱਲ ਹੈ, ਨਾ ਕਿਸੇ ਪੱਛਮ ਵਿੱਚ ਰਹਿਣ ਵਾਲੇ ਦੀ ਗੱਲ ਹੈ। ਇੱਥੇ ਸਾਂਝਾ ਇੱਕ ਖਿਆਲ ਜੋ ਮੇਰੇ ਸਤਿਗੁਰਾਂ ਨੇ ਕਿਰਪਾ ਕੀਤਾ, ਜਿਹੜਾ ਵੀ ਨਾਮ ਧਿਆਏਗਾ। ਤੇ ਅਹਿਮ ਪ੍ਰੋਬਲਮ ਸੰਸਾਰ ਦੀ ਕੀ ਹੈ, ਮੇਰੇ ਗੁਰੂ ਅਰਜਨ ਸਾਹਿਬ ਨੇ ਅੱਜ ਕਿਰਪਾ ਕੀਤੀ ਜੇ। ਹਜ਼ੂਰ ਕਹਿਣ ਲੱਗੇ, ਅਗਰ ਕੋਈ ਮਨ ਕਰਕੇ ਰੋਗੀ ਹੈ, ਅਗਰ ਕੋਈ ਤਨ ਕਰਕੇ ਰੋਗੀ ਹੈ, ਇਹਨਾਂ ਦੋਵਾਂ ਨੂੰ ਨਖੇੜ ਕੇ ਨਹੀਂ ਵੇਖਿਆ ਜਾ ਸਕਦਾ। ਮੈਂ ਤੇ ਐਸਾ ਵੀ ਮਹਿਸੂਸ ਕਰਦਾ, ਜਦੋਂ ਮਨ ਵਿਕਾਰਾਂ ਦਾ ਭਾਰ ਝੱਲਣ ਤੋਂ ਅਸਮਰੱਥ ਹੋ ਜਾਂਦਾ ਹੈ, ਤੇ ਉਹ ਆਪਣਾ ਬੋਝ ਬੋਡੀ ਨੂੰ, ਤਨ ਨੂੰ ਦੇ ਦਿੰਦਾ ਹੈ। ਜੇ ਮਨ ਸਟਰੋਂਗ ਹੈ, ਤੇ ਮਨ ਕਿੰਨਾ ਜਿਹਾ ਸਟਰੋਂਗ ਹੈ, ਜਿਨ੍ਹਾਂ ਦਾ ਅਸੀਂ ਅੱਜ ਦਿਨ ਮਨਾ ਰਹੇ ਹਾਂ। ਮੈਂ ਹੁਣੇ ਭਾਈ ਨਿਰਮਲ ਸਿੰਘ ਨਿੰਮਾ, ਜਿਹੜੇ ਇਹਨਾਂ ਗੁਰਮੁਖਾਂ ਦੇ ਨਾਲ ਉਸ ਵੇਲੇ ਕੈਦ ਦੇ ਵਿੱਚ ਸਨ, ਤੇ ਇੱਕ ਇੱਕ ਘਟਨਾਕ੍ਰਮ ਜਿਨ੍ਹਾਂ ਨੇ ਅੱਖੀਂ ਵੀ ਵੇਖਿਆ, ਸਾਰੀਆਂ ਗੱਲਾਂ ਬਾਤਾਂ ਵੀ ਕੀਤੀਆਂ ਨੇ, ਉਹਨਾਂ ਦਾ ਇੰਟਰਵਿਊ ਸੁਣ ਕੇ ਆ ਰਿਹਾ। ਤੇ ਕਹਿਣ ਲੱਗੇ ਕਿ ਪੱਤਰਕਾਰ ਜਿਹੜਾ ਇੰਟਰਵਿਊ ਲੈਣ ਵਾਲਾ ਸੱਜਣ ਨੇ, ਉਹ ਬਹੁਤ ਸਾਰੇ ਸਵਾਲ ਕਰਦਾ ਹੈ, ਤੇ ਉਹ ਸਾਰੀ ਕਹਾਣੀ ਦਾ ਨਾਮ ਹੀ ਹੈ ਅਣਕਹੀ ਕਹਾਣੀ, ਜਿਹੜੀ ਮਤਲਬ ਨਹੀਂ ਅਜੇ ਸਾਹਮਣੇ ਆਈ, ਜਿਹੜੀ ਕਹਿਣੀ ਰਹਿ ਗਈ ਹੈ, ਜਾਂ ਜਿਹਦੇ ਵਿੱਚ ਜੋ ਜਿਸ ਰੂਪ ਵਿੱਚ ਸਾਹਮਣੇ ਆਣੀ ਚਾਹੀਦੀ ਸੀ, ਉਸ ਰੂਪ ਦੇ ਵਿੱਚ ਪੇਸ਼ ਕੀਤਾ ਗਿਆ। ਕਹਿਣ ਲੱਗੇ CBI ਵਾਲੇ ਜਦੋਂ ਬਹੁਤ ਜ਼ਿਆਦਾ ਜੱਜ ਨੂੰ ਵੀ ਤੰਗ ਕਰਨ ਤੇ ਸਾਨੂੰ ਵੀ ਪਰੇਸ਼ਾਨ ਕਰਨ, ਤੇ ਅਸੀਂ ਜੱਜ ਨੂੰ ਸੁਨੇਹਾ ਘੱਲਿਆ ਵੀ ਜੇ ਤੂੰ ਕਵੇਂ ਤੇ ਅਦਾਲਤ ਦੇ ਵਿੱਚ ਅਸੀਂ ਇਹਨਾਂ ਨੂੰ ਸੋਧਾ ਲਾ ਦਈਏ। ਤੇ ਜੱਜ ਨੇ ਆਪਣੇ ਅਰਦਲੀ ਨੂੰ ਘੱਲਿਆ ਵੀ ਉਹਨਾਂ ਸਿੰਘਾਂ ਨੂੰ ਕਹੋ ਵੀ ਆਪਾਂ ਇਸ ਤਰ੍ਹਾਂ ਨਹੀਂ ਕਰਨਾ। ਜਿਸ ਵਕਤ ਅਰਦਲੀ ਨੇ ਆ ਕੇ ਸੁਨੇਹਾ ਦਿੱਤਾ, ਤੇ ਜਦੋਂ ਕੋਰਟ ਲੱਗਣਾ ਸੀ, ਤੇ ਜੱਜ ਦੇ ਮਨ 'ਚ ਭਰਮ ਪੈ ਗਿਆ ਵੀ ਇਹ ਨਾ ਹੋਵੇ ਕਿ ਉਹ ਜੁੱਤੀਆਂ ਦੇ ਨਾਲ ਸਿੰਘ ਇਹ ਟੌਰਚਰ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਦਾ ਪ੍ਰਯਾਸ ਕਰਨ। ਕਹਿਣ ਲੱਗੇ ਸਾਨੂੰ ਤਿੰਨਾਂ ਨੂੰ ਕਿਹਾ ਗਿਆ ਵੀ ਤੁਸੀਂ ਕੋਰਟ ਵਿੱਚ ਆਉਣ ਤੋਂ ਪਹਿਲਾਂ ਜੋੜੇ ਲਾ ਕੇ ਆਉਣਾ, ਜੋੜੇ ਉਤਾਰ ਕੇ ਆਉਣਾ। ਤੇ ਕਹਿਣ ਲੱਗੇ ਵੀ ਅਸੀਂ ਵਾਪਸ ਸੁਨੇਹਾ ਘੱਲਿਆ ਵੀ ਗੁਰਮੁਖੋ ਗੱਲ ਇਹ ਹੈ, ਅਸੀਂ ਜੋ ਕਰਨਾ ਸੀ ਕਰ ਲਿਆ, ਤੁਹਾਡਾ ਕੋਈ ਵੀ ਗਵਾਹ ਇਸ ਹੱਕ ਦੇ ਵਿੱਚ ਅਜੇ ਤੱਕ ਨਹੀਂ ਭੁਗਤਿਆ, ਪਹਿਚਾਣ ਵੀ ਪ੍ਰੋਪਰ ਨਹੀਂ ਹੋ ਸਕੀ। ਅਸੀਂ ਆਪ ਮੰਨਿਆ, ਆਪ ਤੁਹਾਨੂੰ ਦੱਸਿਆ ਕਿ ਅਸੀਂ ਜਰਨਲ ਵੈਦਿਆ ਨੂੰ ਮੌਤ ਦੇ ਘਾਟ ਉਤਾਰਿਆ, ਉਹਨੇ ਸਿੱਖ ਕੌਮ ਨਾਲ ਧਰੋਹ ਕਮਾਇਆ, ਤੇ ਅਸੀਂ ਉਸ ਦੇ ਕੀਤੇ ਦੀ ਸਜ਼ਾ, ਇੱਥੇ ਲਫ਼ਜ਼ਾਂ ਵੱਲ ਧਿਆਨ ਦੇਣਾ,
ਜੋ ਉਹਨੇ ਕੁਕਰਮ ਕਮਾਇਆ, ਜੋ ਗੁਨਾਹ ਕਮਾਇਆ, ਉਹਦੇ ਪਾਪਾਂ ਦੀ ਸਜ਼ਾ ਅਸੀਂ ਉਸ ਨੂੰ ਦਿੱਤੀ ਹੈ। ਨਾਲ ਉਹਦੇ ਬੈਠੇ ਡਰਾਈਵਰ ਨੂੰ ਕੁਝ ਨਹੀਂ ਕਿਹਾ, ਉਹਦੀ ਘਰ ਵਾਲੀ ਨਾਲ ਹੈ ਉਹਨੂੰ ਕੁਝ ਨਹੀਂ ਕਿਹਾ। ਤੇ ਉਸ ਵੇਲੇ CBI ਚਾਹੁੰਦੀ ਸੀ ਕਿ ਇਹਨਾਂ ਦੇ ਉੱਤੇ ਜਿਹੜਾ ਕੇਸ ਹੈ ਉਹ ਟਾਡਾ ਦੇ ਅਧੀਨ ਦਰਜ ਕੀਤਾ ਜਾਏ, ਪਰ ਅਜਿਹਾ ਨਾ ਕਰਕੇ ਕਹਿਣ ਲੱਗੇ ਇਹਨਾਂ ਦੀ ਕਿਸੇ ਐਕਟੀਵਿਟੀ ਦੇ ਵਿੱਚੋਂ, ਕਿਸੇ ਐਕਸ਼ਨ ਦੇ ਵਿੱਚੋਂ ਐਸੀ ਕੋਈ ਵੀ ਝਲਕ ਨਜ਼ਰ ਨਹੀਂ ਆਉਂਦੀ ਕਿ ਇਹਨਾਂ ਨੇ ਕੋਈ ਐਸਾ ਕਰਮ ਕੀਤਾ ਹੋਵੇ। ਹਾਂ, ਜੋ ਇਹਨਾਂ ਨੇ ਕੀਤਾ ਉਹਦੇ ਉੱਤੇ ਇਹ ਅਟਲ ਖਲੋਤੇ ਹੋਏ ਨੇ। ਤੇ ਭਾਈ ਨਿੰਮਾ ਜੀ ਜੋ ਬੋਲਦੇ ਨੇ ਉਹ ਕਹਿਣ ਲੱਗੇ ਕਿ ਅਸੀਂ ਸੁਨੇਹਾ ਵਾਪਸ ਘੱਲਿਆ ਕਿ ਸੱਜਣੋ, ਇਹ ਕਦਾਚਿਤ ਨਹੀਂ ਹੋ ਸਕਦਾ ਵੀ ਅਸੀਂ ਜੋੜੇ ਲਾ ਕੇ ਤੇ ਤੁਹਾਡੀ ਅਦਾਲਤ ਦੇ ਵਿੱਚ ਪੇਸ਼ ਹੋਈਏ। ਅਸੀਂ ਵਚਨ ਕਰਦੇ ਹਾਂ ਜੱਜ ਦੇ ਨਾਲ, ਪਹਿਲਾਂ ਵੀ ਤੁਹਾਨੂੰ ਕਿਹਾ ਜੇ ਅਸੀਂ ਉਹਨਾਂ ਨੂੰ ਮਾਰਾਂਗੇ, ਕੁੱਟਾਂਗੇ ਜਾਂ ਸਜ਼ਾ ਦਿਆਂਗੇ ਤੇ ਤੁਹਾਨੂੰ ਪੁੱਛ ਕੇ ਦਿਆਂਗੇ। ਪਹਿਲਾਂ ਵੀ ਜੋ ਅਸੀਂ ਕੀਤਾ ਹੈ ਉਹ ਰੱਬੀ ਨਿਯਮ ਦੇ ਅਧੀਨ, ਜੋ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਸਿੱਖਿਆ, ਸਮਝ, ਸੰਦੇਸ਼, ਉਪਦੇਸ਼ ਦਿੱਤਾ ਹੈ, ਉਹਦੇ ਮੁਤਾਬਕ ਹੀ ਅਸੀਂ ਉਹਨਾਂ ਨੂੰ ਸਜ਼ਾ ਦਿੱਤੀ ਹੈ। ਗੁਰੂ ਰੂਪ ਸਾਧ ਸੰਗਤ, ਜਿਸ ਵਕਤ ਇੱਕ ਦਿਨ ਪਹਿਲਾਂ ਪਰਿਵਾਰ ਨੂੰ ਮਿਲਣ ਵਾਸਤੇ ਲਿਜਾਇਆ ਜਾਂਦਾ ਹੈ ਤੇ ਪਰਿਵਾਰ ਦੇ ਜੀ, ਭੈਣਾਂ, ਮਾਵਾਂ, ਰਿਸ਼ਤੇਦਾਰ ਜੋ ਵੀ ਉੱਥੇ ਪਹੁੰਚੇ, ਉਹਨਾਂ ਨੇ ਥਾਣੇ ਦੇ ਵਿੱਚ ਬਹਿ ਕੇ ਰਾਤ ਘੋੜੀਆਂ ਗਾਈਆਂ। ਇਹ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ। ਦੇ ਘੋੜੀਆਂ ਦੇ ਸਿਰ ਲਿਖ ਥੱਲੇ, ਦੇ ਤੇਜਨ ਜੀ ਰਾਮ ਉਪਾਈਆ ਰਾਮ। ਤੇ ਜਿਸ ਵਕਤ ਮੁਲਾਕਾਤ ਹੁੰਦੀ ਹੈ ਸਾਰਿਆਂ ਦੇ ਕੋਲੋਂ ਇਹ ਵਚਨ ਲਿਆ ਜਾਂਦਾ ਹੈ, ਪਿਤਾ ਜੀ ਕੋਲੋਂ, ਮਾਂ ਕੋਲੋਂ, ਭੈਣਾਂ ਕੋਲੋਂ, ਅਸੀਂ ਲਾੜੀ ਮੌਤ ਨੂੰ ਵਿਆਹਣ ਵਾਸਤੇ ਚੱਲੇ ਹਾਂ ਤੇ ਲਾੜੀ ਮੌਤ ਨੂੰ ਵਿਆਹਦਿਆਂ ਹੋਇਆਂ ਇੱਕ ਵੀ ਅੱਖ ਦੇ ਵਿੱਚ ਹੰਝੂ ਨਹੀਂ ਆਉਣਾ ਚਾਹੀਦਾ, ਇੱਕ ਵੀ ਸੁਨੇਹਾ ਅਜਿਹਾ ਨਹੀਂ ਜਾਣਾ ਚਾਹੀਦਾ ਜਿਹਦੇ ਤੋਂ ਲੱਗੇ ਕਿ ਸਾਡੇ ਪਰਿਵਾਰ ਦੇ ਜੀਆਂ ਨੂੰ ਇਸ ਸ਼ਹਾਦਤ ਦਾ ਦੁੱਖ ਹੋਇਆ। ਹਾਂ, ਕੌਮ ਨੂੰ ਇੱਕ ਸੁਨੇਹਾ ਜ਼ਰੂਰ ਹੈ, ਜਿਸ ਦਿਨ ਕੌਮ ਇੱਕ ਝੰਡੇ ਦੇ ਥੱਲੇ ਇਕੱਠੀ ਹੋਏਗੀ, ਪੂਰਾ ਸੰਸਾਰ, ਪੂਰਾ ਬ੍ਰਹਿਮੰਡ ਇਸ ਕੌਮ ਦੇ ਸਨਮੁਖ ਝੁਕੇਗਾ। ਤੇ ਜਿਸ ਦਿਨ ਕੌਮ ਦੇ ਵਿੱਚ ਆਪੋ ਧਾਬੀ ਪਈ ਹੋਵੇਗੀ, ਜਿਵੇਂ ਮੈਂ ਪ੍ਰਾਰੰਭਤਾ ਵੇਲੇ ਸ਼ਬਦ ਪੜ੍ਹਿਆ ਸੀ, ਮਛਲੀ ਜਾਲ ਨਾ ਜਾਣਿਆ ਸਰ ਖਾਰਾ ਅਸਗਾ ਅਤ ਸਿਆਣੀ ਸੋਹਣੀ ਕਿਉਂ ਕੀਤੋ ਵੇਸਾ। ਜਿਨ੍ਹਾਂ ਲੋਕਾਂ ਦਾ ਵਸਾ ਕਰਕੇ, ਜਿਸ ਨਾਲ ਭਾਈਵਾਲੀ ਨਿਭਾਉਣ ਦਾ ਜਾਂ ਅੱਗੇ ਕੌਮੀ ਤੌਰ ਦੇ ਉੱਤੇ ਜ਼ਿੰਦਗੀ ਜਿਉਣ ਦੇ ਸਫ਼ਰ ਵੱਲ ਨੂੰ ਟੁਰੇ ਸਾਂ, ਸਿੱਖ ਕੌਮ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ 500 ਸਾਲਾਂ ਤੋਂ ਇਹ ਲੋਕ ਕਿੰਨੇ ਕੁ ਜ਼ਿਆਦਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੇ ਫਲਸਫੇ ਤੇ ਉਸ ਵਿਚਾਰਧਾਰਾ ਤੋਂ ਤੰਗ ਤੇ ਦੁਖੀ ਬੈਠੇ ਹੋਏ ਨੇ। ਤੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਿਰਪਾ ਬਖਸ਼ਿਸ਼ ਕਰਨ। ਇਹਨਾਂ ਵੀਰਾਂ ਦੀ ਸ਼ਹਾਦਤ ਗੁਰੂ ਰੂਪ ਸਾਧ ਸੰਗਤ ਮੁਰਦਾ ਹੋ ਚੁੱਕੀਆਂ ਰੂਹਾਂ ਦੇ ਵਿੱਚ ਜਾਨ ਭਰਨ ਦਾ ਕਾਰਜ ਕਰਦੀ ਹੈ। ਜਿਵੇਂ ਭਾਈ ਸੁੱਖਾ ਸਿੰਘ, ਮਹਿਤਾਬ ਸਿੰਘ, ਭਾਈ ਸਤਵੰਤ ਸਿੰਘ, ਬੇਅੰਤ ਸਿੰਘ, ਬਿਲਕੁਲ ਉਸੇ ਤਰ੍ਹਾਂ ਭਾਈ ਸੁੱਖੇ ਤੇ ਜਿੰਦੇ ਨੇ ਸੱਚ ਦੇ ਉੱਤੇ ਪਹਿਰਾ ਦਿੰਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀਤਾ, ਜਕਾਰੇ ਲਾਏ, ਖੁਸ਼ੀ ਮਨਾਈ। ਤੇ ਅਖੀਰਲਾ ਸਵਾਲ ਜਦੋਂ ਉਹਨਾਂ ਸਿੰਘਾਂ ਨੂੰ ਕੀਤਾ ਗਿਆ, ਭਾਈ ਨਿੰਮਾ ਜੋ ਕੁਝ ਦੱਸ ਰਹੇ ਨੇ ਕਿ ਤੁਸੀਂ ਕੋਈ ਮਠਿਆਈ ਵੰਡੀ, ਕਹਿਣ ਲੱਗੇ ਹਾਂ ਬਿਲਕੁਲ, ਜੋ ਸਾਡੇ ਰਿਸ਼ਤੇਦਾਰ ਲੈ ਕੇ ਆਏ, ਜਿੰਨੇ ਕੁ ਸਾਡੇ ਸੰਪਰਕ ਦੇ ਵਿੱਚ ਸਾਥੀ ਸਨ, ਅਸੀਂ ਉਹਨਾਂ ਦੇ ਨਾਲ ਉਹ ਮਠਿਆਈ ਸ਼ਗਨ ਵਜੋਂ ਸਾਂਝੀ ਕੀਤੀ। ਤੇ ਉਹ ਸਾਡੇ ਸਾਥੀ ਕਹਿਣ ਲੱਗੇ ਕਿ ਲੱਗਦਾ ਹੈ ਤੁਹਾਡੀ ਜਿਹੜੀ ਸਜ਼ਾ ਹੈ ਉਹ ਮੁਆਫ ਹੋ ਗਈ ਹੈ। ਤੇ ਕਹਿਣ ਲੱਗੇ ਉਹਨਾਂ ਦੇ ਹੱਥੋਂ ਮਠਿਆਈ ਦੇ ਉਹ ਟੁਕੜੇ ਡਿੱਗ ਗਏ, ਕਹਿਣ ਲੱਗੇ ਸਾਡੇ ਕੋਲੋਂ ਨਹੀਂ ਖਾਧੀ ਜਾਣੀ। ਜਦੋਂ ਕਿਹਾ ਕਿ ਸਾਨੂੰ ਕੱਲ ਨੂੰ ਫਾਂਸੀ ਦਿੱਤੀ ਜਾਣੀ ਹੈ ਤੇ ਅਸੀਂ ਫਾਂਸੀ ਦੇ ਰਸੇ, ਇੱਕ ਗੱਲ ਹੋਰ ਉਹ ਗੁਰਮੁਖ ਪਿਆਰਾ ਦੱਸਦਾ, ਕਹਿਣ ਲੱਗੇ ਅਸੀਂ ਉਸ ਜੇਲਰ ਨੂੰ ਜਿਹਨੇ ਫਾਂਸੀ ਦੇਣੀ ਸੀ ਕਿਹਾ ਕਿ ਕਿੰਨਾ ਚੰਗਾ ਹੋਵੇ ਅਸੀਂ ਰੱਸੇ ਆਪਣੇ ਹੱਥਾਂ ਦੇ ਨਾਲ ਆਪਣੇ ਗਲ ਦੇ ਵਿੱਚ ਪਾਈਏ। ਤੇ ਕਹਿਣ ਲੱਗੇ ਕਾਨੂੰਨ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ। ਤੇ ਫਿਰ ਅੱਗੇ ਟਾਈਮ ਦੀ ਗੱਲ ਕਰਦੇ ਆ, ਉਹ ਲਿਖਦੇ ਨੇ ਇੱਕ ਸਿੰਘ 32 ਸਕਿੰਟਾਂ ਦੇ ਵਿੱਚ ਤੇ ਇੱਕ ਸਿੰਘ 30 ਸੈਕਿੰਡ ਦੇ ਵਿੱਚ ਜੋ ਸ਼ਹਾਦਤ ਦਾ ਜਾਮ ਹੈ ਉਹ ਪੀ ਜਾਂਦਾ ਹੈ। ਇਹਨਾਂ ਦੋਵਾਂ ਗੁਰੂ ਕੇ ਲਾਲਾਂ ਨੇ ਜਿਸ ਜਲਾਦ ਨੇ ਸ਼ਹਾਦਤ ਦੇਣੀ ਸੀ ਉਹਦੇ ਵਾਸਤੇ ਵੀ ਹੱਥ ਕੜੀਆਂ ਲੱਗੀਆਂ ਦੇ ਵਿੱਚ ਪਿੱਛੇ
ਮਠਿਆਈ ਲੈ ਕੇ ਗਏ ਕਿ ਭਾਈ ਸਾਨੂੰ ਲਾੜੀ ਮੌਤ ਨੂੰ ਤੂੰ ਵਿਆਹਣਾ ਹੈ ਤੇ ਤੂੰ ਇਹ ਛਕ ਲੈ। ਤੇ ਉਹ ਭੂਬਾ ਮਾਰ ਕੇ ਰੋ ਪਿਆ ਤੇ ਕਹਿਣ ਲੱਗਾ ਮੇਰੇ ਕੋਲੋਂ ਇਹ ਮਠਿਆਈ ਭਾਈ ਨਹੀਂ ਖਾਧੀ ਜਾਣੀ, ਮੇਰੀ ਡਿਊਟੀ ਹੈ, ਮੇਰੀ ਜ਼ਿੰਮੇਵਾਰੀ ਹੈ, ਮੇਰਾ ਕੰਮ ਹੈ, ਮੈਂ ਉਸ ਨੂੰ ਤਾਂ ਨਿਭਾਵਾਂਗਾ। ਪਰ ਐਸੇ ਨੌਜਵਾਨ ਜਿਹੜੇ ਕੌਮ ਦੀ ਖਾਤਰ ਸੱਚ ਦੇ ਵਾਸਤੇ ਲੇਖੇ ਲੱਗ ਰਹੇ ਨੇ, ਇਹਨਾਂ ਦੀ ਸ਼ਹਾਦਤ ਦੇ ਉੱਤੇ ਮੈਂ ਕੋਈ ਵੀ ਐਸਾ ਕਾਰਾ ਨਹੀਂ ਕਰ ਸਕਦਾ। ਗੁਰੂ ਰੂਪ ਸਾਧ ਸੰਗਤ ਮੈਨੂੰ ਜਾਪਦਾ ਹੈ ਰਹਿੰਦੀ ਦੁਨੀਆ ਤੱਕ ਕੌਮ ਇਹਨਾਂ ਗੁਰੂ ਕੇ ਲਾਲਾਂ ਦੇ ਉੱਤੇ ਮਾਣ ਕਰਦੀ ਰਹੇਗੀ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਅਖੀਰਲੀ ਪੰਕਤੀ ਵਿੱਚ ਕਿਰਪਾ ਕਰਦੇ ਨੇ, ਕਤਕ ਹੋਵੇ ਸਾਧ ਸੰਗ ਬਿਨਸੈ ਸਭੇ ਸੋਚ। ਕਹਿਣ ਲੱਗੇ ਜੇ ਗੁਰੂ ਕੀ ਸੰਗਤ ਦੇ ਵਿੱਚ ਆ ਜਾਵੇਂ ਤੇ ਇਹ ਚੇਤੇ ਰੱਖੀ ਜਿੱਥੇ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਹੈ, ਉੱਥੇ ਨਾਲ ਹੀ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਕਰਨ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੀ। ਆਓ ਅਗਲਾ ਪ੍ਰੋਗਰਾਮ ਭਾਈ ਗੁਰਮੀਤ ਸਿੰਘ ਜੀ ਰਾਣਾ ਮੁਖੀ ਸੇਵਾਦਾਰ ਪਾਸੋਂ ਸਰਵਣ ਕਰਦੇ ਆ ਜੀ। ਅਸੀਸ ਦਿਓ ਗੁਰਪਤੇ ਦੀ ਸਾਂਝ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਜੋੜ ਬੈਠੇ ਗੁਰੂ ਨੂੰ ਪਿਆਰੇ ਖਾਲਸਾ ਜੀ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਕੋਲ ਉਸ ਯੋਧਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਡਾਕਟਰ ਅਮਰਜੀਤ ਸਿੰਘ ਜੀ ਆਏ ਹਨ। ਪੰਥ ਦੇ ਮੁੱਖ ਬੁਲਾਰੇ ਹਨ ਪ੍ਰਦੇਸ਼ਾਂ ਵਿੱਚ, ਤੇ ਬੋਤਾ ਸਿੰਘ ਤੇ ਗਰਜਾ ਸਿੰਘ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ। ਸੰਗਤਾਂ ਤੋਂ ਆਸ ਕਰਦਾ ਹਾਂ ਕਿ ਜਿੰਨੇ ਕਾਏ ਹੋ ਜੁੜ ਕੇ ਪਲੀਜ਼ ਉਹਨਾਂ ਯੋਧਿਆਂ ਬਾਰੇ ਉਹਨਾਂ ਦੀ ਵਾਰਤਾ ਨੂੰ ਸੁਣੀਏ। ਡਾਕਟਰ ਅਮਰਜੀਤ ਸਿੰਘ ਜੀ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਓ, खेत जो मांडियो सूरमा अब जूझण को दाओ, सूरा सो पहचाने है जो लड़े दीन के हेत, पुरजा पुरजा कट लड़े कबू न छाटे खेत। वाहिगुरू जी का खालसा वाहिगुरू जी की फतेह। साहिब श्री गुरु ग्रंथ साहिब जी की हजूरी भी जुड़े बैठे सतगुरु जी का अपना आपा गुरु खालसा साध संगत जीओ, अज का यह विशेष दीवान गुरुद्वारा ग्लैनरॉक न्यू जर्सी विखे साढ़े 20वीं सदी के उन्हां महान योद्धियां की याद नूं समर्पित मनाया जा रहा है, जिन्हां नूं जे असीं अपने बीते इतिहास 18वीं सदी के इतिहास नाल जोड़ के देखीए ਤੇ ਫਿਰ ਭਾਈ ਸੁੱਖਾ ਸਿੰਘ ਮਤਾਬ ਸਿੰਘ ਦੇ ਬੜੇ ਜੈਨੂਇਨ ਵਾਰਸਾਂ ਦੇ ਤੌਰ ਤੇ ਇਤਿਹਾਸ ਨੇ ਉਹਨਾਂ ਦੇ ਨਾਂ ਨੂੰ ਵੀ ਉਸ ਲੜੀ ਦੇ ਵਿੱਚ ਜੋੜੇ। ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾਬਕ 9 ਅਕਤੂਬਰ ਦਾ ਦਿਨ ਹੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦਾ ਦਿਨ ਵੀ ਹੈ। ਤੇ 9 ਅਕਤੂਬਰ 1992 ਨੂੰ ਠੀਕ 25 ਸਾਲ ਪਹਿਲਾਂ ਪੂਨਾ ਸ਼ਹਿਰ ਦੀ ਜ਼ਬਦਾ ਜੇਲ੍ਹ ਵਿੱਚ ਇਹਨਾਂ ਦੋਨਾਂ ਮਹਾਨ ਯੋਧਿਆਂ ਨੇ ਫਾਂਸੀ ਦੇ ਰੱਸਿਆਂ ਨੂੰ ਹੀ ਨਹੀਂ ਸੀ ਚੁੰਮਿਆ, ਉਹਨਾਂ ਦੇ ਆਪਣੇ ਸ਼ਬਦਾਂ ਵਿੱਚ ਉਹਨਾਂ ਨੇ ਮੌਤ ਲਾੜੀ ਨੂੰ ਵਰਿਆ ਸੀ। ਕੁਝ ਚੀਜ਼ਾਂ ਇਤਿਹਾਸ ਦੀਆਂ ਕੋਇਨਸੀਡੈਂਸ ਨਹੀਂ ਹੁੰਦੀਆਂ। ਮੈਂ ਸਮਝਦਾ ਕਈ ਵਾਰ ਜਿਹੜਾ ਮਿਸਟਿਕ ਰੱਬ ਦਾ ਕਾਨੂੰਨ ਹੈ, ਰਹੱਸ ਦੀ ਦੁਨੀਆ ਦੇ ਸੰਬੰਧ ਨੇ, ਉਹਨਾਂ ਦੇ ਨਾਲ ਵੀ ਇਹ ਜੁੜਿਆ ਹੁੰਦੇ। ਜੇ ਚੌਥੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਜਿਨ੍ਹਾਂ ਪ੍ਰਥਾਏ ਜਦੋਂ ਅਸੀਂ ਇਹ ਪੱਟਾਂ ਦਾ ਸ਼ਲੋਕ ਉਹਨਾਂ ਦਾ ਸਵਈਆ ਰਾਦਰ ਪੜ੍ਹਦੇ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਣਾਈ। ਤੇ ਦੋ ਗੱਲਾਂ ਵੱਲ ਵਿਸ਼ੇਸ਼ ਧਿਆਨ ਜਾਂਦੇ
ਕਿ ਜਦੋਂ ਅਸੀਂ ਉੱਤਮ ਪੰਥ ਦੀ ਗੱਲ ਕਰਦੇ ਹਾਂ, ਪੰਥ ਆਮ ਤੌਰ 'ਤੇ ਪਥ ਜਾਂ ਰਸਤੇ ਨਾਲ ਜੋੜ ਕੇ ਦੇਖਿਆ ਜਾਂਦਾ, ਪਰ ਇਹ ਜਿਹੜਾ ਲਗਭਗ 7-8 ਹਜ਼ਾਰ ਸਾਲ ਦੇ ਮਨੁੱਖੀ ਇਤਿਹਾਸ 'ਚ ਲਗਭਗ 5.5 ਸਦੀਆਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਪ੍ਰਕਾਸ਼ਮਾਨ ਹੋ ਕੇ ਜਿਹੜਾ ਗੁਰਮਤ ਗਾਡੀ ਰਾਹ ਚਲਾਇਆ, ਜਿਹੜਾ ਪੰਥ ਦਿੱਤਾ, ਜਿਸ ਪ੍ਰਥਾਏ ਸਾਡੇ ਮਹਾਨ ਸਕਾਲਰ ਭਾਈ ਗੁਰਦਾਸ ਜੀ ਨੇ ਇਹ ਸ਼ਬਦ ਕਹੇ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਜਾਂ ਉਹਨਾਂ ਦਾ ਇਹ ਕਥਨ ਹੈ, ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ। ਹੁਣ ਗੱਲ ਜ਼ਾਹਰ ਹੈ ਕਿ ਇਹ ਨਿਰਾਲਾ ਪੰਥ, ਇਹ ਨਿਰਮਲ ਪੰਥ, ਜਿਸ ਨੂੰ ਭੱਟ ਕੀਰਤ ਉੱਤਮ ਪੰਥ ਕਹਿੰਦੇ ਨੇ, ਇਹ ਤਿੰਨੋਂ ਹੀ ਸ਼ਬਦ ਨਿਰਮਲ, ਨਿਰਾਲਾ, ਉੱਤਮ ਇਸ ਗੱਲ ਦੇ ਲਖਾਇਕ ਨੇ ਕਿ ਐਸਾ ਕੁਝ ਉਸ ਧਰਤੀ ਦੇ ਖਿੱਤੇ ਵਿੱਚ ਵਾਪਰਿਆ ਜਿਸ ਨੇ ਲਗਭਗ 4000 ਸਾਲ ਪਹਿਲਾਂ ਰਿਗਵੇਦ ਦੇ ਨਾਲ ਜਿਹੜੀ ਵਿਚਾਰਧਾਰਾ ਹੈ, ਜਿਸ ਨੂੰ ਬ੍ਰਾਹਮਣ ਮਤ ਜਾਂ ਬ੍ਰਾਹਮਣਵਾਦ ਕਿਹਾ ਜਾਂਦਾ, ਅੱਜ ਜ਼ਿਆਦਾ ਫਖਰ ਨਾਲ ਹਿੰਦੂਤਵਾ ਕਿਹਾ ਜਾਂਦਾ, ਉਸ ਸਾਰੇ ਦੇ ਫਲਸਫੇ ਨੂੰ ਵੀ ਚੈਲੰਜ ਕੀਤਾ ਹੈ। ਉਸ ਧਰਤੀ ਤੇ ਜਿਹੜੇ ਮੁੱਖ ਤੌਰ ਤੇ 2 ਸਕੂਲ ਆਫ ਥਾਟ, ਕਿਉਂਕਿ ਮੁਹੰਮਦ ਬਿਨ ਕਾਸਿਮ ਹਜ਼ਰਤ ਮੁਹੰਮਦ ਸਾਹਿਬ ਦੇ ਇਸ ਧਰਤੀ ਦੇ ਜਾਣ ਤੋਂ 60 ਸਾਲ ਦੇ ਵਿੱਚ ਇੰਡਸ ਪਾਰ ਦੇ ਖਿੱਤੇ 'ਚ ਆ ਜਾਂਦੇ ਨੇ। ਮੁਲਤਾਨ ਤੇ ਸਿੰਧ ਇਹ ਦੋਵੇਂ ਮੁਹੰਮਦ ਬਿਨ ਕਾਸਿਮ ਨੇ ਕੰਕਰ ਕੀਤੇ 60 ਸਾਲ ਦੇ ਵਿੱਚ ਇਸਲਾਮ ਦੇ ਉਹਨਾਂ ਰਾਈਜ਼ਿੰਗ ਡੇਜ਼ ਦੇ ਵਿੱਚ। ਫਿਰ ਅਸੀਂ ਦੇਖਦੇ ਹਾਂ ਲਗਾਤਾਰਤਾ ਨਾਲ ਮਹਿਮੂਦ ਗਜ਼ਨਵੀ ਦੇ ਹਮਲਿਆਂ ਦਾ ਦੌਰਾ ਸ਼ੁਰੂ ਹੁੰਦੇ ਤੇ ਮੁਹੰਮਦ ਗੌਰੀ ਦੇ ਨਾਲ ਲਗਭਗ 4 ਸਦੀਆਂ ਦਾ ਰਾਜਪੂਤੀ ਰਾਜ, ਜਦੋਂ ਕਿ ਪ੍ਰਿਥਵੀ ਰਾਜ ਚੌਹਾਨ ਨੂੰ ਹਰਾ ਕੇ ਮੁਹੰਮਦ ਗੌਰੀ ਦਿੱਲੀ ਦੇ ਤਖਤ ਤੇ ਬੈਠਦੇ, 3 ਸਦੀਆਂ ਫਿਰ ਲਗਭਗ ਇਹ ਪਠਾਣਾ ਦੇ ਅੱਡ-ਅੱਡ ਕਬੀਲਿਆਂ ਦਾ ਰਾਜ ਹੈ। ਤੇ 1526 ਦੇ ਵਿੱਚ ਫਿਰ ਉਜ਼ਬੈਕ ਮੂਲ ਦਾ ਬਾਬਰ, ਜਿਹੜਾ ਕਿ ਤੁਰਕ ਜਾਂ ਟਰਕ ਜਿਨ੍ਹਾਂ ਲਈ ਅੱਜ ਸ਼ਬਦ ਇਸਤੇਮਾਲ ਕੀਤਾ ਜਾਂਦਾ ਹੈ, ਮੰਗੋਲ ਖਾਨਦਾਨ ਜਿਨ੍ਹਾਂ ਚੋਂ ਮੁਗਲ ਸ਼ਬਦ ਨਿਕਲੇ ਹੈ, ਇਹ 1526 ਦੇ ਵਿੱਚ ਦਿੱਲੀ ਤਖਤ ਦੇ ਉੱਤੇ ਕਾਬਜ਼ ਹੁੰਦੇ ਨੇ ਤੇ 1857 ਫਿਰ ਸਿੰਬੋਲਿਕਲੀ ਇਸ ਮੁਗਲਿਆ ਰਾਜ ਦਾ ਅੰਤ ਹੁੰਦਾ ਜਦੋਂ ਬਹਾਦਰ ਸ਼ਾਹ ਜ਼ਫਰ ਨੂੰ ਫੜ ਕੇ ਰੰਗੂਨ ਭੇਜ ਦਿੱਤਾ ਜਾਂਦਾ। ਹੁਣ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਮਾਨ ਹੋਣ ਵੇਲੇ ਇਹ ਦੋਵੇਂ ਹੀ ਵਿਚਾਰਧਾਰਾਵਾਂ, ਬ੍ਰਾਹਮਣਵਾਦ ਜਾਂ ਹਿੰਦੂਤਵਾ, ਉਸ ਦੀਆਂ ਡੂੰਘੀਆਂ ਜੜ੍ਹਾਂ ਨੇ ਔਰ ਆਲਰੇਡੀ ਉਸ ਨੇ ਵਰਣ ਆਸ਼ਰਮ ਦੇ ਨਾਲ ਵੀ ਸਮਾਜ ਨੂੰ ਵੰਡਿਆ। ਔਰ ਫਿਰ ਇਕੱਲੇ ਵੇਦਾਂ ਤੱਕ ਇਸ ਦਾ ਸੰਬੰਧ ਨਹੀਂ ਹੈ, 6 ਸ਼ਾਸਤਰ ਵੀ ਨੇ, ਵੇਦਾਂ ਦੀ ਇੰਟਰਪ੍ਰੀਟੇਸ਼ਨ ਸਿਮਰਤੀਆਂ ਵੀ ਨੇ, ਔਰ ਬਾਅਦ ਦੇ ਵਿੱਚ ਜਿਹੜਾ ਕਿ 12ਵੀਂ 13ਵੀਂ ਸਦੀ ਤੱਕ ਪਹੁੰਚਦੇ ਆ, ਜਿਹੜਾ ਹਿੰਦੂ ਮਤ ਅੱਜ ਮੰਨਿਆ ਜਾਂਦਾ ਹੈ, ਨਾ ਇਹ ਵੇਦਾਂ ਤੇ ਆਧਾਰਿਤ ਹੈ, ਨਾ ਬਹੁਤਾ ਸ਼ਾਸਤਰਾਂ ਤੇ ਹੈ, ਇਹ ਪੌਰਾਣਿਕ ਮਤ ਹੈ, ਪੌਰਾਣਿਕ ਹਿੰਦੂ ਧਰਮ ਹੈ, ਪੁਰਾਣਾਂ ਤੇ ਆਧਾਰਿਤ। ਕਿਉਂਕਿ ਵਿਸ਼ਨੂੰ ਪੁਰਾਣ ਦੇ ਨਾਲ ਵਿਸ਼ਨੂੰ ਦੇ ਅਵਤਾਰਾਂ ਦਾ ਸਿਲਸਿਲਾ ਸ਼ੁਰੂ ਹੁੰਦੇ ਤੇ ਅਵਤਾਰਵਾਦ ਫਿਰ ਰਾਮਚੰਦਰ, ਕ੍ਰਿਸ਼ਨ ਔਰ ਇਸ ਸਾਰੇ ਦੇ ਨਾਲ ਜਿਹੜੀ ਮੂਰਤੀ ਪੂਜਾ ਉਹ ਐਸਟੈਬਲਿਸ਼ ਕਰ ਦਿੱਤੀ ਜਾਂਦੀ ਹੈ। ਤੇ ਅੱਜ ਥਾਂ ਤੇ ਬੜੇ ਹਿਸਟੋਰੀਕਲ ਜਿਹੜੇ ਮੋਨੂਮੈਂਟ ਨੇ ਉਹਨਾਂ ਤੇ ਸਵਾਲੀਆ ਨਿਸ਼ਾਨ ਲਾ ਕੇ ਇਹ ਦਾਅਵੇ ਕੀਤੇ ਜਾਂਦੇ ਨੇ ਕਿ ਇੱਥੋਂ ਵੀ ਮੂਰਤੀ ਨਿਕਲ ਆਈ, ਇਹ ਵੀ ਮੰਦਿਰ ਹੈ। ਹੁਣ ਤਾਜ ਮਹਿਲ ਨੂੰ ਵੀ ਕੋਈ ਤਾਜੋ ਸ਼ਿਵ ਜੀ ਦਾ ਮੰਦਿਰ ਦੱਸਿਆ ਜਾ ਰਿਹਾ, ਇਹ ਇੱਕ ਵੱਖਰੀ ਕਹਾਣੀ। ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ 2 ਕਲੈਸ਼ ਜਿਹੜੇ ਕਿ ਸਕੂਲ ਆਫ ਥਾਟਸ ਦੇ ਪ੍ਰੋਮੀਨੈਂਟ ਨੇ। ਔਰ ਜਿਉਂ ਹੀ ਬੁੱਧ ਧਰਮ ਦਾ ਖਾਤਮਾ ਹੁੰਦਾ ਹੈ, ਬੁੱਧ ਧਰਮ ਲਗਭਗ 1000 ਸਾਲ ਉਸ ਧਰਤੀ ਦੇ ਉੱਤੇ ਪੂਰੀ ਤਰ੍ਹਾਂ ਫਲਿਆ ਫੁੱਲਿਆ ਤੇ ਜਿਸ ਨੂੰ ਗੋਲਡਨ ਈਰਾ ਕਿਹਾ ਜਾਂਦਾ ਹੈ, ਉਹ ਲਗਭਗ ਉਹ ਪੀਰੀਅਡ ਹੈ ਜਦੋਂ ਕਨਿਸ਼ਕਾ ਜਾਂ ਅਸ਼ੋਕਾ ਇਹਨਾਂ ਦਾ ਰਾਜ ਹੈ, ਸਾਰੇ ਬੁੱਧਿਸਟ ਸਨ। ਪਰ ਜਿਉਂ ਹੀ ਇਹਨਾਂ ਦਾ ਖਾਤਮਾ ਸ਼ੰਕਰਾ ਦੇ ਜ਼ਮਾਨੇ 'ਚ ਹੁੰਦਾ ਔਰ 2-3 ਸਦੀਆਂ ਦੇ ਵਿਚਕਾਰ ਇੱਕ ਹੋਰ ਮਤ ਵੀ ਉੱਭਰਦਾ ਹੈ ਜਿਸ ਨੂੰ ਯੋਗ ਮਤ ਕਿਹਾ ਜਾਂਦਾ ਹੈ। ਕੁਝ ਅੰਸ਼ ਉਸ ਦੇ ਸੰਨਿਆਸ ਦੇ ਨੇ, ਬ੍ਰਾਹਮਣ ਮਤ ਦੇ ਨੇ, ਬਹੁਤ ਸਾਰੇ ਜਿਹੜੇ ਨੇ ਇੰਟਰੋਵਰਟ ਵਾਲੇ ਬੁੱਧ ਦੇ ਨੇ। ਔਰ ਇਹਨਾਂ ਸਾਰਿਆਂ ਦੇ ਫਿਰ ਗੋਰਖਨਾਥ, ਮਛੰਦਰਨਾਥ, ਇਹਨਾਂ ਦਾ ਸਾਡੇ ਪੰਜਾਬ ਖਿੱਤੇ ਦੇ ਵਿੱਚ 5 ਦਰਿਆਵਾਂ ਦੀ ਧਰਤੀ ਤੇ ਬਹੁਤ ਬੋਲਬਾਲਾ ਹੁੰਦਾ ਹੈ। ਅੱਜ ਵੀ
ਕਟਾਕਸ਼ ਰਾਜ ਵਾਲੇ ਪਾਸਿਓਂ ਤੁਸੀਂ ਜੇਹਲਮ 'ਚ ਦੇਖੋ ਤੇ ਜਿਹੜਾ ਬੜਾ ਵੱਡੀ ਉਚਾਈ ਦੇ ਉੱਤੇ ਜਾ ਕੇ ਹੈ ਟਿੱਲਾ ਜੋਗੀਆਂ, ਜਿਸ ਦੇ ਵਿੱਚ ਬਹੁਤ ਸਾਰੀਆਂ ਨਿੱਕੀਆਂ ਨਿੱਕੀਆਂ ਕੇਵਜ਼ ਬਣੀਆਂ ਹੋਈਆਂ ਔਰ ਉਹਦੇ ਨਾਲ ਜੁੜਿਆ ਇੱਕ ਗੁਰੂ ਨਾਨਕ ਸਾਹਿਬ ਨਾਲ ਜੁੜਿਆ ਵੀ ਥਾਂ ਹੈ ਕਿ ਇੱਥੇ ਗੁਰੂ ਨਾਨਕ ਸਾਹਿਬ ਆਏ ਨੇ। ਸੋ ਅਚਲ ਬਟਾਲਾ ਹੋਏ, ਉਹ ਟਿੱਲਾ ਜੋਗੀਆਂ ਹੋਏ, ਉਹ ਗੋਰਖ ਮਤਾ ਹੋਏ ਜਿਹੜਾ ਨਾਨਕ ਮਤਾ ਬਣਦਾ, ਜਾਂ ਸੁਮੇਰ ਪਰਬਤ ਹੋਏ, ਹਰ ਪਾਸੇ ਜੋਗੀਆਂ ਦਾ ਬੋਲਬਾਲੇ। ਤੇ ਇਹ ਤਿੰਨੋਂ ਹੀ ਸਕੂਲ ਆਫ ਥਾਟ ਜਿਹੜੇ ਨੇ, ਬ੍ਰਾਹਮਣ ਮਤ, ਇਸਲਾਮ ਔਰ ਜੋਗ ਮਤ, ਇਹਨਾਂ ਨੇ ਉਸ ਧਰਤੀ ਦੇ ਉੱਤੇ ਆਮ ਲੋਕਾਂ ਨੂੰ ਕਿਵੇਂ, ਕਿਸ ਤਰੀਕੇ ਦੇ ਨਾਲ ਉਹਨਾਂ ਦੀ ਅਗਿਆਨਤਾ ਦੇ ਵਿੱਚ ਵੀ ਆਪਣਾ ਜਿਹੜਾ ਉਹ ਠਕਠਕਾ ਚਲਾਇਆ ਹੋਇਆ ਹੈ। ਇਸ ਪ੍ਰਥਾਏ ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨ ਹੈ, ਜਦੋਂ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਇਹ ਗੱਲ ਯਾਦ ਰੱਖੋ ਕਿ ਅਲਟੀਮੇਟਲੀ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ, ਅੰਧ ਤੀਨੇ ਉਜਾੜੇ ਕਾ ਬੰਦ। ਕਿ ਜ਼ਾਹਰ ਹੈ ਇਹਨਾਂ ਤਿੰਨਾਂ ਦੀ ਗੱਲ ਇਸ ਸਾਰੇ ਦੇ ਵਿੱਚ ਲੁਕਾਈ ਫਸੀ ਹੋਈ ਹੈ। ਅੰਧੀ ਰਈਅਤ ਗਿਆਨ ਵਿਹੂਣੀ, ਭਾਏ ਭਰੇ ਮੁਰਦਾਰ। ਤੇ ਫਿਰ ਉੱਤਮ ਪੰਥ ਦੀ ਗੱਲ, ਗੁਰੂ ਨਾਨਕ ਸਾਹਿਬ ਦੀ ਆਮਦ ਦੇ ਨਾਲ ਉਹ ਵਿਚਾਰ, ਉਹ ਥਾਟ, ਉਹ ਰੱਬੀ ਪੈਗਾਮ, ਉਹ ਇਨਸਾਨੀਅਤ ਦੇ ਪਿਆਰ ਦੀ ਗੱਲ, ਉਹ ਸ਼ੂਦਰ ਨੂੰ ਵੀ ਵਡਿਆ ਕੇ ਆਪਣੇ ਗਲ ਨਾਲ ਲਾਣ ਦੀ ਗੱਲ, ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ। ਤੇ ਇਹ ਬੜਾ ਬੁਲੰਦ ਆਵਾਜ਼ ਦੇ ਵਿੱਚ ਇਹ ਫਰਮਾਨ ਕਿ ਅਲਟੀਮੇਟਲੀ ਕਿਸ ਨੂੰ ਸੋ ਕਿਉਂ ਮੰਦਾ ਆਖੀਏ, ਜਿਤ ਜੰਮੇ ਰਾਜਾਨ। ਇਹ ਸਾਰੇ ਕਨਸੈਪਟ ਬਦਲ ਦੇਣੇ। ਇਨਫੈਕਟ ਉਹਨਾਂ ਰਸਤਿਆਂ ਦੇ ਵਿਚਕਾਰ ਉੱਤਮ ਪੰਥ ਦੀ ਗੱਲ ਸੀ, ਨਿਰਮਲ ਪੰਥ ਦੀ ਗੱਲ ਸੀ, ਨਵੇਕਲੇ ਪੰਥ ਦੀ ਗੱਲ ਸੀ, ਜਿਹੜੀ ਜ਼ਾਹਰ ਹੈ ਕਿਸੇ ਨੂੰ ਵੀ ਪਸੰਦ ਨਹੀਂ ਸੀ ਆਣੀ, ਜਿਹੜੀਆਂ ਐਸਟੈਬਲਿਸ਼ਮੈਂਟਸ ਹੁੰਦੀਆਂ ਨੇ। ਔਰ ਵੱਡਾ ਚੈਲੰਜ ਅੱਜ, ਕਿਉਂਕਿ ਇਹ ਦਿਨ ਖਾਸ ਤੌਰ ਤੇ ਭਾਈ ਸੁੱਖਾ ਜਿੰਦਾ ਦੀ ਯਾਦ ਨੂੰ ਸਮਰਪਿਤ ਹੈ, ਤੇ ਇਸ ਗੱਲ ਵੱਲ ਜ਼ਰੂਰ ਧਿਆਨ ਦੇਣਾ ਬਣਦਾ ਕਿ ਜਦੋਂ ਅਸੀਂ ਪੰਥ ਦੇ ਦੁਸ਼ਮਣਾਂ ਦੀ ਗੱਲ ਕਰਦੇ ਹਾਂ, ਲੜਾਈ ਆਈਡੀਆਜ਼ ਦੀ ਹੁੰਦੀ ਹੈ, ਇਹ ਗੱਲ ਦਾ ਧਿਆਨ ਰਹੇ ਕਿ ਅਲਟੀਮੇਟਲੀ ਜਿਹੜੇ ਵੀ ਲੋਕ ਜ਼ੁਲਮ ਕਰਦੇ ਨੇ, ਜਿਹੜੇ ਲੋਕ ਪਾਵਰ ਸੈਂਟਰ ਦੇ ਉੱਤੇ ਬੈਠਦੇ ਨੇ, ਜਿਹੜੇ ਲੋਕ ਡਾਈਸੈਂਟ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਨੇ, ਜਿਹੜੇ ਲੋਕ ਫਰੀडम ਆਫ ਐਕਸਪ੍ਰੈਸ਼ਨ ਨੂੰ ਕਰਬ ਕਰਦੇ ਨੇ, ਉਹ ਇਸ ਲਈ ਹੁੰਦਾ ਹੈ ਕਿ ਉਹ ਕਿਸੇ ਪੈਰਲਲ ਥਾਟ ਨੂੰ ਲੋਕਾਂ ਦੇ ਸਾਹਮਣੇ ਆਉਣ ਨਹੀਂ ਦੇਣਾ ਚਾਹੁੰਦੇ, ਤਾਂ ਕਿ ਉਹਨਾਂ ਦਾ ਐਸਟੈਬਲਿਸ਼ ਥਾਟ ਚੈਲੰਜ ਨਾ ਹੋਏ। ਇਹੀ ਗੱਲ ਮੁਗਲਿਆ ਸਲਤਨਤ ਦੀ ਸੀ, ਜਿਸ ਨਾਲ ਸਿੱਖਾਂ ਦੀ ਟੱਕਰ ਹੋਈ। ਹਾਲਾਂ ਮੁੱਢਲੇ ਤੌਰ ਤੇ ਕੋਈ ਸਿੱਖੀ ਇਸਲਾਮ ਦੀ ਵਿਰੋਧੀ ਨਾ ਸੀ ਨਾ ਹੈ, ਲੇਕਿਨ ਕਿਉਂਕਿ ਇਸ ਵਿਚਾਰਧਾਰਾ ਨੂੰ ਇਸਤੇਮਾਲ ਕਰਕੇ ਉਹ ਭਾਵੇਂ ਮੁਗਲ ਹੋਣ ਜਾਂ ਦਰਾ ਖੈਬਰ ਤੋਂ ਪਾਰ ਤੋਂ ਆਉਣ ਵਾਲੇ ਹਮਲਾਵਰ ਹੋਣ, ਉਹਨਾਂ ਨਾਲ ਗੁਰੂ ਨਾਨਕ ਦੇ ਇਸ ਨਿਰਮਲ ਪੰਥ ਨੇ, ਜਿਹੜਾ ਕਿ 1699 ਈਸਵੀ ਨੂੰ ਖਾਲਸਾ ਪੰਥ ਦੇ ਰੂਪ ਵਿੱਚ ਇੱਕ ਨਵੇਂ ਉਸ ਰੂਪ ਦੇ ਵਿੱਚ ਕੰਟੀਨਿਊਟੀ ਉਸ ਥਾਟ ਦੀ ਹੈ। ਇਸ ਗੱਲ ਦਾ ਧਿਆਨ ਰਹੇ, ਜੋਤ ਉਹ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ, ਕਿ ਸਿਰਫ ਸਰੀਰ ਬਦਲਦਾ ਹੈ, ਜੋਤ ਦੀ ਕੰਟੀਨਿਊਟੀ ਹੈ, ਜੁਗਤ ਦੀ ਵੀ ਕੰਟੀਨਿਊਟੀ ਹੈ। ਤੇ 10 ਗੁਰੂ ਸਾਹਿਬਾਨ ਦੀ ਜੋਤ ਤੇ ਜੁਗਤ 10ਵੇਂ ਪਾਤਸ਼ਾਹ ਇਸ ਧਰਤੀ ਤੋਂ ਜਾਣ ਲੱਗਿਆ ਗਏ ਨਹੀਂ ਨੇ, ਗ੍ਰੰਥ 'ਚ ਬੈਠ ਗਏ ਨੇ, ਪੰਥ 'ਚ ਬੈਠ ਗਏ ਨੇ। ਇਹ ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਸੁਮੇਲ ਹੈ, ਜਿਸ ਵਿਚਾਰਧਾਰਾ ਨੇ ਫਿਰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਮਾਨ ਹੋਣ ਦੇ ਨਾਲ ਜਿਹੜਾ ਗੁਰਮਤ ਗਾਡੀ ਰਾਹ ਹੈ, ਉਸ ਨੂੰ ਸਦੀਵ ਦੇ ਲਈ ਟਿਲ ਐਟਰਨਿਟੀ, ਜਦੋਂ ਅਸੀਂ ਸ਼ਬਦ ਗੁਰੂ ਦੀ ਗੱਲ ਕਰਦੇ ਹਾਂ ਤੇ ਇਸ ਗੱਲ ਦਾ ਧਿਆਨ ਰਹੇ। ਬਹੁਤ ਵਾਰ ਕੁਝ ਵੀਰ ਭੈਣਾਂ 11ਵੇਂ ਗੁਰੂ ਗ੍ਰੰਥ ਸਾਹਿਬ ਨੂੰ ਕਹਿਣਗੇ, ਜਾਂ ਕੋਈ ਹੋਰ ਲਿਵਿੰਗ ਗੁਰੂ ਸ਼ਬਦ ਵੀ ਅਸੀਂ ਇਸਤੇਮਾਲ ਕਰਦੇ ਹਾਂ, ਪਰ ਮੈਂ ਸਮਝਦਾ ਵੀ ਇਹ ਐਟਰਨਲ ਹੈ, ਇਹ ਸ਼ਬਦ ਗੁਰੂ ਹੈ। ਸ਼ਬਦ ਦੀ ਕਦੇ ਮੌਤ ਨਹੀਂ ਹੁੰਦੀ। ਸਰੀਰ ਆਉਂਦੇ ਨੇ ਚਲੇ ਜਾਂਦੇ ਨੇ, ਜੋ ਉਪਜੋ ਸੋ ਬਿਨਸ ਹੈ, ਪਰ ਉਹ ਆਜ ਕੇ ਕਾਲ। ਇਹ ਇੱਕ ਨੇਚਰ ਦਾ, ਕੁਦਰਤ ਦਾ, ਕਾਦਰ ਦੀ ਕ੍ਰਿਤ ਦਾ ਨੇਮ ਹੈ, ਜੋ ਆਇਆ ਉਹਨੇ ਜਾਣੇ, ਪਰ ਸ਼ਬਦ ਹਮੇਸ਼ਾ ਰਹਿੰਦੇ। ਸ਼ਬਦ ਹੀ ਗੁਰੂ ਦਾ ਰੂਪ ਸੀ। ਜਦੋਂ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨੂੰ ਉਹਨਾਂ ਦੇ ਇਸ ਸਵਾਲ ਦੇ ਜਵਾਬ 'ਚ ਕਿ ਤੁਹਾਡੀ ਕਿਹੜੀ ਕਰਾਮਾਤ ਤੁਹਾਨੂੰ ਇੱਥੋਂ ਲਿਆਈ, ਤੇ ਗੁਰੂ ਬਾਬੇ ਨਾਨਕ ਨੇ ਫਰਮਾਇਆ ਸੀ, ਬਾਝੋਂ ਸੱਚੇ ਨਾਮ ਦੇ
ਹੋਰ ਸ਼ਕਤ ਅਸਾਥੇ ਨਾਹੀਂ। ਸੋ ਇਹ ਸ਼ਬਦ ਦੀ ਗੱਲ, ਸ਼ਬਦ ਦੀ ਕੰਟੀਨਿਊਟੀ 10 ਜਾਮਿਆਂ ਫॉर एवर टिल एटर्निटी ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਤੇ ਖਾਲਸੇ ਦੇ ਰੂਪ 'ਚ 10ਵੇਂ ਪਾਤਸ਼ਾਹ ਦਾ ਆਪਣਾ ਆਪਾ ਜਿਸ ਪ੍ਰਥਾਏ। ਜਦੋਂ ਅਸੀਂ ਇਹਨਾਂ ਤੁਕਾਂ ਨੂੰ ਸਰਬਲੋਕ ਗ੍ਰੰਥ ਦੇ ਦੁਹਰਾਉਂਦੇ ਹਾਂ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾण को प्राण, ਖਾਲਸਾ ਮੇਰੋ मैं ਖਾਲਸੇ का ਓਤ ਪੋਤ ਸਾਗਰ ਬੁੰਦੇਰੋ। ਸਮੁੰਦਰ ਦੇ ਪਾਣੀ ਦੀਆਂ ਬੂੰਦਾਂ ਤੁਸੀਂ ਅੱਡ ਨਹੀਂ ਕਰ ਸਕਦੇ। ਕਿੰਨਾ ਵਿਸ਼ਾਲ ਸਮੁੰਦਰ ਹੈ। ਇਸ ਧਰਤੀ ਦਾ 3 ਹਿੱਸਾ ਸਮੁੰਦਰ ਹੈ, ਲੇਕਿਨ ਇਹਦੇ ਬਾਵਜੂਦ ਸਾਰਾ ਹੀ ਪਾਣੀ ਇੱਕ ਦੂਜੇ 'ਚ ਓਤ ਪ੍ਰੋਤ ਹੈ। ਇਵੇਂ 10ਵੇਂ ਪਾਤਸ਼ਾਹ ਹਮੇਸ਼ਾ ਲਈ ਗੁਰੂ ਪੰਥ 'ਚ ਬੈਠੇ ਨੇ। ਗੁਰੂ ਪੰਥ ਤੇ ਗੁਰੂ ਗ੍ਰੰਥ ਦੀ ਇਹ ਸਾਂਝ ਜਿਹੜੀ ਪਹਿਲੇ ਦਿਨ ਤੋਂ ਹੀ ਵੇਲੇ ਦੇ ਹਾਕਮਾਂ ਨੇ, ਉਹ ਕੋਈ ਵੀ ਹੋਏ, ਉਹਨਾਂ ਨੇ ਇਹਨੂੰ ਚੈਲੰਜ ਦੇ ਤੌਰ ਤੇ ਸਮਝਿਆ। ਤੇ ਇਹ ਗੱਲ ਐਕਸਪਲੇਨ ਕਰਦੀ ਹੈ ਕਿ ਇਹਨਾਂ 4 ਸਦੀਆਂ 'ਚ ਪਹਿਲੇ ਸ਼ਹੀਦ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਲੈ ਕੇ ਅਸੀਂ ਜਦੋਂ ਪਿਛਲੇ 4 ਦਹਾਕਿਆਂ ਦੇ ਸ਼ਹੀਦਾਂ ਦੀ ਗੱਲ ਕਰਦੇ, ਜੇ ਅਜੋਕੀ ਜਿਹਨੂੰ ਡੇਟ ਲਾਈਨ ਕਹਿੰਦੇ ਨੇ ਜਾਂ ਟਾਈਮ ਲਾਈਨ ਕਹਾਂਗੇ, ਜੇ ਅਸੀਂ ਦੇਖਣਾ ਹੋਏ ਤੇ ਇਸ ਦੀ ਸ਼ੁਰੂਆਤ 13 ਅਪ੍ਰੈਲ 1978 ਨੂੰ ਹੁੰਦੀ ਹੈ, ਜਦੋਂ ਕਿ ਸ਼ਹੀਦ ਭਾਈ ਫੌਜਾ ਸਿੰਘ ਤੇ ਉਹਨਾਂ ਦੇ 12 ਹੋਰ ਸਾਥੀ ਸਿੰਘਾਂ ਵੱਲੋਂ ਖਾਲਸਾ ਸਾਜਨਾ ਦਿਵਸ ਪਹਿਲੀ ਵਿਸਾਖ ਦੇ ਮੌਕੇ ਸ੍ਰੀ ਅੰਮ੍ਰਿਤਸਰ ਜੀ ਦੇ ਸ਼ਹਿਰ 'ਚ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਦੀ ਉਸ ਆਵਾਜ਼ ਨੂੰ ਬੁਲੰਦ ਰੱਖਣ ਦੇ ਲਈ, ਜਿਸ ਨੂੰ ਵੇਲੇ ਦੇ ਹਾਕਮਾਂ ਨੇ, ਉਹ ਨਰਕਧਾਰੀ ਗੁਰੂ ਨਾਮ ਹੋਏ, ਉਹ ਰਾਧਾ ਸੁਆਮੀਆਂ ਦਾ ਹੋਏ, ਉਹ ਸੌਦਾ ਸਾਧ ਦਾ ਹੋਏ, ਉਹ ਆਸ਼ੂਤੋਸ਼ ਦਾ ਹੋਏ ਜਾਂ ਕੋਈ ਹੋਰ ਹੋਏ, ਇਹ ਪਹਿਲੀ ਟੱਕਰ 13 ਅਪ੍ਰੈਲ 1978 ਨੂੰ ਸ੍ਰੀ ਅੰਮ੍ਰਿਤਸਰ ਜੀ ਸ਼ਹਿਰ 'ਚ ਔਰ ਇਹਨਾਂ 13 ਸਿੰਘਾਂ ਦੀ ਸ਼ਹਾਦਤ ਨੇ ਪਹਿਲੀ ਵਾਰ ਪੰਥ ਨੂੰ, ਹਾਲਾਂਕਿ ਇਹ ਕੋਈ ਚੈਲੰਜ ਨਵਾਂ ਨਹੀਂ ਸੀ, ਨਰਕਧਾਰੀਆਂ ਦਾ 1950 ਤੋਂ ਹੀ ਇਸ ਕਿਸਮ ਦਾ ਬੋਲਬਾਲਾ ਸੀ, ਲੇਕਿਨ ਇਹ ਪਹਿਲੀ ਵਾਰ ਮਹਿਸੂਸ ਹੋਇਆ ਪੰਥ ਨੂੰ ਕਿ ਕਿੰਨਾ ਵੱਡਾ ਚੈਲੰਜ ਔਰ ਬਾਦਲ ਦੀ ਸਰਕਾਰ ਪੰਜਾਬ। ਔਰ 13 ਅਪ੍ਰੈਲ 1978 ਤੋਂ ਸ਼ੁਰੂ ਹੋਈ ਇਹ ਗੱਲ, ਗੁਰੂ ਗ੍ਰੰਥ ਤੇ ਗੁਰੂ ਪੰਥ ਫਿਰ ਦੋਨੋਂ ਹੀ ਕਿਵੇਂ ਇੰਡੀਅਨ ਫੋਰਸਿਸ ਜਾਂ ਇੰਡੀਅਨ ਹਕੂਮਤ, ਉਹਨਾਂ ਦੀਆਂ ਏਜੰਸੀਜ਼ ਦੀ ਉਸ ਗਨ ਸ਼ਾਟਸ ਦੇ ਥੱਲੇ ਆਉਂਦੇ ਨੇ। ਇਤਿਹਾਸ ਤੋਂ ਤੁਸੀਂ ਵਾਕਿਫ ਹੋ, ਇਹ ਦੋਨੋਂ ਹੀ ਚੈਲੰਜ ਨਿਰੰਤਰ ਜਾਰੀ ਨੇ। ਔਰ ਪਿਛਲੇ ਜੇ ਅਸੀਂ 2 ਸਾਲ ਦਾ ਜ਼ਿਕਰ ਕਰੀਏ, 14 ਅਕਤੂਬਰ ਕੱਲ ਗੁਜ਼ਰੇ, ਇਹ ਉਹ ਦਿਨ ਹੈ ਜਿਸ ਦਿਨ ਬਹਿਬਲ ਕਲਾਂ 'ਚ ਹਜ਼ਾਰਾਂ ਦੀ ਗਿਣਤੀ 'ਚ ਉਹ ਸਿੰਘਣੀਆਂ ਜਿਹੜੇ ਕਿ ਬੈਠੇ ਸਨ ਉਸ ਪ੍ਰੋਟੈਸਟ ਦੇ ਵਿੱਚ ਕਿ ਭਾਈ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਬੁਰਜ ਜਵਾਹਰ ਸਿੰਘ ਵਾਲਾ 'ਚੋਂ ਗਾਇਬ ਕੀਤਾ ਗਿਆ, ਕਿਵੇਂ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ, ਉਹਨਾਂ ਦੇ ਅੰਗ ਬਖੇਰ ਦਿੱਤੇ ਗਏ, ਅਪਮਾਨਿਤ ਕੀਤੇ ਗਏ, ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਸੰਗਤਾਂ ਦੇ ਉੱਤੇ ਕਿਵੇਂ ਗੋਲੀਆਂ ਦਾ ਮੀਂਹ ਵਰਾਇਆ ਗਿਆ, 2 ਸਿੰਘ ਸ਼ਹੀਦ ਹੋਏ, ਦਰਜਨਾਂ ਜ਼ਖਮੀ ਹੋਏ। ਔਰ ਇਹ ਸ਼ੁਰੂਆਤ ਸੀ। ਇਹਨਾਂ 2 ਵਰ੍ਹਿਆਂ ਦੇ ਵਿੱਚ 300 ਤੋਂ ਜ਼ਿਆਦਾ ਰਿਕਾਰਡਡ ਘਟਨਾਵਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ, ਗੁਟਕਿਆਂ ਦੀਆਂ ਬੇਅਦਬੀ ਦੀਆਂ। ਔਰ ਇਹ ਕੋਈ ਆਪਣੇ ਆਪ ਤੋਂ ਨਹੀਂ। ਜੇ ਕਿਸੇ ਨੂੰ ਇਹ ਲੱਗੇ ਕਿ ਜੀ ਇਹ ਤਾਂ ਕਾਪੀ ਕੈਟ ਕ੍ਰਾਈਮ ਹੈ, ਕਿਸੇ ਪਾਸੇ ਇੱਕ ਹੋਇਆ, ਨਹੀਂ, ਤੁਸੀਂ ਦੇਖੋਗੇ ਸਿਰਫ ਇੱਕ ਕੇਸ ਦੇ ਵਿੱਚ ਜਿਹਦੇ 'ਚ ਥੋੜਾ ਬਹੁਤ ਹੈਂਡਲੇ ਹੋਏ, ਮਲੇਰਕੋਟਲੇ 'ਚ ਜਦੋਂ ਕੁਰਾਨੇ ਮਜੀਦ ਜਾਂ ਕੁਰਾਨ ਸ਼ਰੀਫ ਦੇ ਪੱਤਰੇ ਮਿਲੇ, ਕੋਈ ਇਮਾਨਦਾਰ ਪੁਲਿਸ ਆਫੀਸਰ ਹੋਏਗਾ ਫੋਲੋ ਕੀਤਾ ਕਿ ਕਿਵੇਂ ਉਹਨੂੰ ਅੱਗ ਲਾਈ, ਔਰ ਵੈਨ ਔਰ ਦੂਜਾ ਉਹਨਾਂ ਨੇ ਜਾ ਕੇ ਪਠਾਨਕੋਟ ਰੇਡ ਕਰਕੇ ਜਿਨ੍ਹਾਂ ਨੂੰ ਫੜਿਆ, ਦੋਨੋਂ ਹੀ ਵਿਸ਼ਵ ਹਿੰਦੂ ਪਰਿਸ਼ਦ ਦੇ ਪ੍ਰੋਮੀਨੈਂਟ ਆਗੂ ਸਨ ਪੰਜਾਬ ਲੈਵਲ ਦੇ। ਪਰ ਅਸੀਂ ਦੇਖਦੇ ਹਾਂ ਕਿ ਕਿਵੇਂ ਉਸ ਖਬਰ ਨੂੰ ਵੀ ਦਬਾ ਦਿੱਤਾ ਗਿਆ ਤੇ ਇਨਵੈਸਟੀਗੇਸ਼ਨ ਕਿਸੇ ਹੋਰ ਪਾਸੇ ਤੋੜ ਦਿੱਤੀ ਗਈ। ਹੁਣ ਇਹਨਾਂ ਏਜੰਸੀਆਂ ਨੇ, ਜੇ ਸਾਡੇ ਇਸ ਉੱਤਮ ਪੰਥ ਦੇ ਗੁਰੂ ਗ੍ਰੰਥ ਗੁਰੂ ਪੰਥ ਪਿਲਰ ਨੇ, ਤੇ ਫਿਰ ਇਹਨਾਂ ਦੋਨਾਂ ਦੇ ਉੱਤੇ ਹੀ ਜਿਹੜੇ ਸਤਤ ਅਟੈਕ ਨੇ ਉਹ ਜਾਰੀ ਨੇ ਅੱਜ ਵੀ। ਔਰ ਗੁਰੂ ਪੰਥ ਦੀ ਅਲਖ ਮੁਕਾਣ ਦੇ ਲਈ ਜਦੋਂ ਅਸੀਂ ਜੂਨ 84 ਦੇ ਘੱਲੂਕਾਰੇ ਦੀ ਗੱਲ ਕਰਦੇ ਤੇ ਇਸ ਗੱਲ ਦਾ ਭੁਲੇਖਾ ਨਾ ਰਹੇ। ਹੁਣ ਬਹੁਤ ਕੁਝ ਬਾਹਰ ਆ ਗਿਆ, ਬਹੁਤ ਸਾਰੇ ਡਾਕੂਮੈਂਟਰੀ ਐਵੀਡੈਂਸ ਨੇ। ਪਿਛਲੇ ਦਿਨਾਂ 'ਚ ਅਸੀਂ ਦੇਖਦੇ ਹਾਂ
ਕਿ ਇੰਗਲੈਂਡ ਦੇ ਵਿੱਚ ਜਿਹੜੇ ਡਾਕੂਮੈਂਟ ਡੀਕਲਾਸੀਫਾਈ ਹੋਏ ਉਹਨਾਂ 'ਚ ਸਾਹਮਣੇ ਆਇਆ ਕਿ ਕਿਵੇਂ ਫਰਵਰੀ 1984 ਦੇ ਵਿੱਚ ਇੰਦਰਾ ਗਾਂਧੀ ਨੇ ਉਸ ਵੇਲੇ ਦੀ ਪ੍ਰਾਈਮ ਮਿਨਿਸਟਰ ਮਾਰਗਰੇਟ ਥੈਚਰ ਨੂੰ ਲਿਖਿਆ ਮਦਦ ਦੇ ਲਈ, ਔਰ ਕਿਵੇਂ ਉਹਨਾਂ ਦੀ ਐਲੀਟ ਜਿਹੜੀ ਇੰਟੈਲੀਜੈਂਸ ਏਜੰਸੀ ਹੈ ਉਹਨਾਂ ਦੇ ਬੰਦੇ ਗਏ, ਉਹਨਾਂ ਨੇ ਰੇਕੀ ਵੀ ਕੀਤੀ, ਔਰ ਕਿਵੇਂ ਉਹਨਾਂ ਦਾ ਕੀ ਰੋਲ ਹੈ। ਔਰ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਪੋਲੀਟੀਕਲੀ ਘੱਟੋ ਘੱਟ ਡਾਇਸਪੋਰਾ ਸਿੱਖ ਇੰਨੇ ਕੁ ਜ਼ਰੂਰ ਆਰਗੇਨਾਈਜ਼ ਹੋ ਗਏ ਹੈ ਕਿ ਅਸੀਂ ਉਸ ਪੰਜਾਬ ਦੇ ਵਿੱਚ ਭਾਰਤ ਦੇ ਨਕਸ਼ੇ 'ਚ ਕੈਦ ਜੋ ਕੁਝ ਸਾਡੇ ਭਰਾਵਾਂ ਭੈਣਾਂ ਨਾਲ ਵਾਪਰ ਰਿਹਾ ਹੈ, ਜੋ ਕੁਝ ਸਾਡੇ ਇਸ਼ਟ ਦੀ ਬੇਅਦਬੀ ਹੋ ਰਹੀ ਹੈ, ਉਸ ਨੂੰ ਸਮਝ ਕੇ ਕੋਈ ਨਾ ਕੋਈ ਪੋਲੀਟੀਕਲ ਇੰਪੈਕਟ ਦੇਣ ਦੀ ਕੋਸ਼ਿਸ਼ ਵੀ ਕਰਦੇ ਹਾਂ। ਕੋਈ ਨਾ ਕੋਈ ਆਵਾਜ਼ ਜਾਂ ਜਿਹੜਾ ਇੱਕ ਉਹਦਾ ਪ੍ਰੋਪਰ ਨੈਰੇਟਿਵ ਹੈ ਉਹ ਵੀ ਅਸੀਂ ਲੈ ਕਰ ਰਹੇ ਹਾਂ। ਔਰ ਇੰਗਲੈਂਡ 'ਚ ਇਸ ਵੇਲੇ ਜਿੱਥੇ 2 ਸਿੱਖ ਮੈਂਬਰ ਪਾਰਲੀਮੈਂਟ ਪਿਛਲੀਆਂ ਚੋਣਾਂ 'ਚ ਸਾਹਮਣੇ ਆਏ ਨੇ, ਇਸ ਵੇਲੇ 140 ਦੇ ਕਰੀਬ ਬ੍ਰਿਟਿਸ਼ ਪਾਰਲੀਮੈਂਟੇਰੀਅਨਸ ਨੇ ਸਟੈਟਿਸਟਿਕਸ ਬਿਊਰੋ ਨੂੰ ਲਿਖਿਆ ਕਿ 2021 ਦੀ ਮਰਦਮਸ਼ੁਮਾਰੀ 'ਚ ਸਿੱਖਾਂ ਨੂੰ ਐਜ਼ ਏ ਸੈਪਰੇਟ ਐਥਨੀਸਿਟੀ ਇੰਡੀਅਨ ਨਾਲੋਂ ਵੱਖਰਾ ਉਹਨਾਂ ਨੂੰ ਰਜਿਸਟਰ ਕੀਤਾ ਜਾਏ। ਔਰ ਫਿਰ ਅਸੀਂ ਦੇਖਦੇ ਹਾਂ ਕਿ 200 ਦੇ ਲਗਭਗ ਜਿਹੜੇ ਉਹਨਾਂ ਦੇ ਮੈਂਬਰ ਪਾਰਲੀਮੈਂਟ ਅਕ੍ਰੋਸ ਦਾ ਪਾਰਟੀ ਲਾਈਨ ਨੇ, ਉਹਨਾਂ ਨੇ ਮੰਗ ਨੂੰ ਐਂਡੋਰਸ ਕੀਤਾ ਪਿਛਲੀਆਂ ਚੋਣਾਂ ਵੇਲੇ ਕਿ ਜੂਨ 84 'ਚ ਇੰਗਲੈਂਡ ਦੀ ਸਰਕਾਰ ਦਾ ਕੀ ਰੋਲ ਸੀ, ਇਸ ਬਾਰੇ ਡੀਟੇਲ ਇਨਵੈਸਟੀਗੇਸ਼ਨ ਹੋਏ ਔਰ ਇੱਕ ਟਰੂਥ ਕਮਿਸ਼ਨ ਸਾਹਮਣੇ ਆਏ। ਸੋ ਜ਼ਾਹਰ ਹੈ ਕਿ KGB ਦਾ ਕੀ ਰੋਲ ਸੀ ਸਾਡੇ ਸਾਹਮਣੇ ਹੈ। ਇੰਡੀਅਨ ਇੰਟੈਲੀਜੈਂਸ ਏਜੰਸੀ ਰਾ, ਉਸ ਦਾ ਮੁਖੀ RN ਕੌਰ, ਔਰ ਜਿਹੜੀ ਉਹਨਾਂ ਦੀ ਇਨਰ ਸਾਰੀ ਕਿਚਨ ਕੈਬਨਿਟਸ ਜਿਨ੍ਹਾਂ ਦੇ ਵਿੱਚ ਪ੍ਰਣਾਬ ਮੁਖਰਜੀ, P ਚਿਦੰਬਰਮ, ML ਫੋਤੇਦਾਰ ਜਿਹੜਾ ਪਿਛਲੇ ਦਿਨਾਂ 'ਚ ਮਰਿਆ ਹੈ, ਅਰੁਣ ਸਿੰਘ ਕਪੂਰਥਲਾ ਰਾਜ ਘਰਾਣੇ ਦਾ ਡਿਸੈਂਡੈਂਟ, ਅਰੁਣ ਨਹਿਰੂ, ਇਹ ਸਾਰੇ, ਰਾਜੀਵ ਗਾਂਧੀ, ਓਬਵੀਅਸਲੀ PC ਅਲੈਗਜ਼ੈਂਡਰ ਜਿਹੜਾ ਕਿ ਕੇਰਲਾ ਦਾ ਹੈ, ਇਹਦਾ PA ਇੰਦਰਾ ਗਾਂਧੀ ਦਾ, ਇਹ ਸਾਰੀ ਇਨਰ ਕੁਆਟਰੀ ਹੈ। ਪਰ ਜਦੋਂ ਅਸੀਂ ਬਿਗਰ ਗੇਮ ਦੇਖਦੇ ਤਾਂ ਫਿਰ ਇਹ ਸਮਝ ਆਉਂਦੀ ਹੈ ਕਿ ਜੂਨ 84 ਦਾ ਹਮਲਾ, ਔਰ ਜਿਹਦੀ ਇੱਕ ਐਵੀਡੈਂਸ ਜਿਹੜੇ ਉਸ ਵੇਲੇ ਵੈਸਟਰਨ ਕਮਾਂਡ ਦੇ ਇੰਚਾਰਜ ਜਨਰਲ ਸਨ GOCNC ਜਨਰਲ ਸਿਨਹਾ, ਜਿਨ੍ਹਾਂ ਨੇ ਡਿਫਰੈਂਟ ਇੰਟਰਵਿਊ ਦਿੱਤੇ ਨੇ, ਔਨ ਰੈਕਰਡ ਹੈ ਕਿ ਜਦੋਂ ਵੈਸਟਰਨ ਕਮਾਂਡ ਦੇ ਉਹ ਮੁਖੀ ਸਨ ਔਰ ਸੀਨੀਅਰ ਮੋਸਟ ਜਨਰਲ ਸਨ, ਔਰ ਇੱਕ ਰਵਾਇਤ ਰਹੀ ਹੈ ਭਾਰਤ ਦੀਆਂ ਅੱਡ-ਅੱਡ ਕਮਾਂਡਸ ਦੀ ਕਿ ਵੈਸਟਰਨ ਕਮਾਂਡ ਦਾ ਮੁਖੀ ਅਲਟੀਮੇਟਲੀ ਜਨਰਲ ਬਣਦੇ, ਔਰ ਵੈਸਟਰਨ ਕਮਾਂਡ ਦੇ ਮੁਖੀ ਦੇ ਨਾਤੇ ਸਿਨਹਾ ਨੂੰ 1981 ਦੇ ਵਿੱਚ ਉਸ ਵੇਲੇ ਦੇ ਪੰਜਾਬ ਦੇ ਮੁੱਖ ਮੰਤਰੀ ਦਰਬਾਰੇ ਦੇ ਚੀਫ ਸੈਕਟਰੀ ਨੇ ਕਿਹਾ ਕਿ ਜੀ ਸਾਨੂੰ ਟੈਂਕ ਚਾਹੀਦਾ ਹੈ। ਉਦੋਂ ਇਹ ਚੱਲ ਰਿਹਾ ਸੀ, ਸੰਤ ਪਿੰਡਰਾਂ ਵਾਲਿਆਂ ਨੇ ਗ੍ਰਿਫਤਾਰੀ ਦੇਣ ਦਾ ਐਲਾਨ ਕੀਤਾ ਹੋਇਆ ਸੀ, ਔਰ ਇਹ ਉਹਦੀ ਆਪਣੀ ਨੈਰੇਸ਼ਨ ਹੈ ਜਨਰਲ ਸਿਨਹਾ ਦੀ ਕਿ ਉਹਨੇ ਕਿਹਾ ਕਿ ਭਾਈ ਗੱਲ ਇਹ ਹੈ ਕਿ ਫੌਜ ਦੁਸ਼ਮਣ ਦੇ ਨਾਲ ਸਰਹੱਦਾਂ 'ਤੇ ਲੜਨ ਲਈ ਹੁੰਦੀ ਹੈ, ਆਪਣੇ ਸ਼ਹਿਰੀਆਂ ਦੇ ਖਿਲਾਫ ਨਹੀਂ। ਔਰ 90,000 ਸਿੱਖ ਭਾਰਤੀ ਫੌਜ 'ਚ ਨੇ, ਜੇ ਤੁਸੀਂ ਸਿੱਖ ਗੁਰਦੁਆਰਿਆਂ ਦੇ ਖਿਲਾਫ ਟੈਂਕ ਵਰਤੋਗੇ ਉਸ ਫੌਜ 'ਤੇ ਕੀ ਇੰਪੈਕਟ ਹੋਏਗਾ। ਫਿਰ ਉਹਨੂੰ ਡਿਫੈਂਸ ਮਿਨਿਸਟਰ ਨੇ ਅਪਰੋਚ ਕੀਤਾ ਤੇ ਉਹਨੇ ਕਿਹਾ ਉਹਦੇ ਮੁਤਾਬਕ ਆਪਣੇ ਇੰਟਰਵਿਊ ਦੇ ਕਿ ਮੇਰੀ ਇੰਦਰਾ ਗਾਂਧੀ ਨਾਲ ਗੱਲ ਕਰਵਾਓ। ਉਹ ਕਿਹਨੇ ਕਰਵਾਉਣੀ ਸੀ, ਪਰ ਇਵੈਂਚੁਅਲੀ ਉਹਨਾਂ ਨੇ ਦੇਖਿਆ ਕਿ ਇਹ ਪਲਾਏਬਲ ਜਨਰਲ ਨਹੀਂ ਹੈ। ਸਿਨਹਾ ਨੂੰ ਸੁਪਰਸੀਡ ਕਰਕੇ ਜਨਰਲ ਵੈਦ ਜਿਹੜਾ ਕਿ ਇੰਦਰਾ ਗਾਂਧੀ ਦੀ ਕਮਾਂਡ ਨੂੰ ਜਿਹੜਾ ਉਹ ਇਨ ਬਿਨ ਜੋ ਉਹਦਾ ਨੈਫੇਰੀਅਸ ਏਜੰਡਾ ਸੀ ਉਹਨੂੰ ਲਾਗੂ ਕਰਨ ਦੇ ਲਈ ਤਿਆਰ ਸੀ, ਉਹਨੂੰ ਜਨਰਲ ਬਣਾਇਆ ਗਿਆ। ਸੋ ਇਹ ਫॉर ਹਿਸਟੋਰੀਕਲ ਰੀਜ਼ਨਸ ਇਹ ਗੱਲ ਬੜੀ ਕਲੀਅਰ ਹੋਣੀ ਚਾਹੀਦੀ ਹੈ, ਕਿਉਂਕਿ ਕੁਝ ਲੋਕਾਂ ਨੂੰ ਹਮੇਸ਼ਾ ਲੱਗਦਾ ਹੈ ਜੀ ਡਿਊਟੀ ਹੈ ਜੀ, ਲਾਈਨ ਆਫ ਡਿਊਟੀ ਨਹੀਂ ਹੈ। ਜੇ ਤੁਸੀਂ ਇਹਨਾਂ ਸਾਰਿਆਂ ਦੇ ਕਿਰਦਾਰ ਨੂੰ ਦੇਖੋਗੇ ਤੇ ਫਿਰ ਉਹ ਨੇ ਜੇ ਅਫਜ਼ਲ ਅਹਿਸਨ ਰੰਧਾਵਾ ਉਹ ਸਰਹੱਦ ਦੇ ਪਾਰ ਜਿਨ੍ਹਾਂ ਨੇ ਪਿਛਲੇ ਦਿਨੀ ਜਿਹੜੇ ਇਸ ਸੰਸਾਰ ਤੋਂ ਵਿਦਾ ਹੋਏ ਨੇ, ਉਹਨਾਂ ਨੇ 9 ਜੂਨ ਨੂੰ ਇੱਕ ਨਜ਼ਮ ਨਵਾਂ ਘੱਲੂਕਾਰਾ ਲਿਖੀ ਸੀ। ਸੋ ਉਹਦੇ 'ਚ ਇੱਕ ਲਾਈਨ ਜਿਹੜੀ ਇਹ ਸਾਰੇ ਨੂੰ ਬਿਆਨਦੀ ਹੈ ਕਿ ਇੱਕ ਪਾਸੇ ਉੱਤਮ ਪੰਥ ਦੀ ਗੱਲ ਹੈ, ਦੂਸਰੇ ਪਾਸੇ ਇਸ ਕਿਸਮ ਦਾ ਹੀਣਾ ਬ੍ਰਾਹਮਣ ਮਤ ਹੈ ਜਿਹਨੂੰ ਲੱਗਦਾ ਵੀ ਇਸ ਉੱਤਮ ਪੰਥ ਦੇ ਸਾਹਮਣੇ ਉਹਦਾ ਕੁਛ ਨਹੀਂ ਵਟਿਆ ਜਾਣਾ। ਤੇ ਜਦੋਂ ਅਫਜ਼ਲ ਅਹਿਸਨ ਰੰਧਾਵਾ ਇਹ ਗੱਲ ਕਹਿੰਦੇ ਨੇ ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ, ਹੁਣ ਇਹ 5 ਸਦੀਆਂ ਦਾ ਵੈਰ ਤੇ ਜਿੰਦੇ ਸੁੱਖੇ ਜਾਂ ਸ਼ਹੀਦ ਬੇਅੰਤ ਸਿੰਘ ਸਤਵੰਤ ਸਿੰਘ ਜਿਨ੍ਹਾਂ ਦਾ ਸ਼ਹੀਦੀ ਦਿਨ 31 ਅਕਤੂਬਰ ਨੂੰ ਇਸ ਮਹੀਨੇ 'ਚ ਹੀ ਆ ਰਹੇ, ਜੇ ਅਸੀਂ ਇਸ ਗੱਲ ਨੂੰ ਸਮਝਣਾ ਤੇ ਫਿਰ ਇਹ ਗੱਲ ਬੜੀ ਕਲੀਅਰ ਹੈ
ਕਿ ਇਹ ਵੈਰ ਦੀ ਗੱਲ ਉਦੋਂ ਹੀ ਸ਼ੁਰੂ ਹੋ ਗਈ ਜਿੱਦਣ ਪੰਡਤ ਦਾ ਹੱਥ ਫੜ ਕੇ ਗੁਰੂ ਨਾਨਕ ਸਾਹਿਬ ਨੇ ਜਨੇਊ ਪਾਉਣ ਤੋਂ ਨਾ ਕਰ ਦਿੱਤਾ। ਉੱਤਮ ਪੰਥ ਦੀ ਗੱਲ ਦੀ ਸ਼ੁਰੂਆਤ ਹੁੰਦੀ ਹੈ ਤੇ ਫਿਰ 10 ਗੁਰੂ ਸਾਹਿਬਾਨ ਦੇ ਜੇ ਜੀਵਨ ਕਾਲ ਨੂੰ ਅਸੀਂ ਦੇਖੀਏ, ਫਿਰ ਉਹ ਕੋਈ ਗੰਗੂ ਹੋਏ, ਕੋਈ ਚੰਦੂ ਹੋਏ, ਕੋਈ ਝੂਠਾਨੰਦ ਹੋਏ, ਕੋਈ ਜੱਸੂ ਹੋਏ, ਕੋਈ ਲੱਖੂ ਹੋਏ, ਕੋਈ 22 ਧਾਰ ਦੇ ਪਹਾੜੀ ਰਾਜੇ ਹੋਣ, ਇਹ ਸਿਰਫ ਪ੍ਰੋਕਸੀ ਆਊਟਫਿਟ ਨੇ। ਅਲਟੀਮੇਟਲੀ ਗੱਲ ਜਿਹੜੀ ਹੈ ਉਹ ਉਹਨਾਂ ਤੱਕ ਜਾਂਦੀ ਹੈ ਜਿਨ੍ਹਾਂ ਨੇ ਹਕੂਮਤਾਂ ਦੇ ਵਿੱਚ ਬੈਠ ਕੇ ਉਸ ਜ਼ੁਲਮ ਨੂੰ ਜਿਹੜਾ ਉਹ ਇੰਪਲੀਮੈਂਟ ਕੀਤਾ। ਔਰ ਮੁਗਲਿਆ ਰਾਜ ਅਫਗਾਨ ਧਾੜਵੀਆਂ ਦੇ ਉਸ ਸਾਰੇ ਦੌਰ ਚੋਂ ਲੰਘ ਕੇ ਪਹਿਲੀ ਵਾਰ 5 ਸਦੀਆਂ 'ਚ ਇਹਨਾਂ ਦੇ ਹੱਥ 'ਚ ਪੋਲੀਟੀਕਲ ਪਾਵਰ ਆਈ। ਕ੍ਰਿਮੀਨਲ ਟ੍ਰਾਈਬ ਤੋਂ ਇਹ ਸਫ਼ਰ ਸ਼ੁਰੂ ਹੁੰਦਾ ਤੇ ਜੂਨ 84 ਤੱਕ ਪਹੁੰਚਦੇ ਆ। 37 ਸਾਲ ਦੇ ਵਿੱਚ ਉਹਨਾਂ ਨੇ ਫੁੱਲ ਫਲੈਜਡ ਅਟੈਕ ਸ਼੍ਰੀ ਅਕਾਲ ਤਖਤ ਸਾਹਿਬ, 37 ਹੋਰ ਇਤਿਹਾਸਕ ਗੁਰਦੁਆਰੇ, ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਨਵੰਬਰ 84 ਉਸ ਦਾ ਦੂਸਰਾ ਫੇਜ਼ ਹੈ ਜਦ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ 'ਚ ਆਪਰੇਸ਼ਨ ਵੁੱਡ ਰੋਜ਼ ਦੇ ਨਾਮ ਥੱਲੇ ਕਿਵੇਂ ਹਜ਼ਾਰਾਂ ਸਿੱਖ ਗੱਭਰੂਆਂ ਦੀ ਨਸਲਕੁਸ਼ੀ ਕੀਤੀ, ਇਸ ਸਾਰੇ ਵੇਰਵੇ ਤੋਂ ਤੁਸੀਂ ਵਾਕਿਫ ਹੋ। ਸੋ ਜਦੋਂ ਅਸੀਂ ਇਸ ਇਤਿਹਾਸਕ ਰੋਲ ਨੂੰ ਦੇਖਦੇ, ਭਾਈ ਹਰਜਿੰਦਰ ਸਿੰਘ ਜਿੰਦਾ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਟੂਡੈਂਟ ਸਨ। 1980 'ਚ ਸੰਤ ਪਿੰਡਾਂ ਵਾਲਿਆਂ ਦੀ ਸੰਗਤ, ਸਾਥ, ਇੰਸਪੀਰੇਸ਼ਨ, ਮੋਟੀਵੇਸ਼ਨ, ਇਹ ਇਸ ਸਾਰੇ ਦੌਰ ਦੇ ਹੀ ਨੌਜਵਾਨਾਂ ਦੇ ਲਈ ਉਸ ਮਿਕਨਾਤੀਸੀ ਸ਼ਖਸੀਅਤ ਦੀ ਬਦੌਲਤ ਪੰਜਾਬ ਦੇ ਵਿੱਚ ਮੈਂ ਸਮਝਿਆ, ਜਾਂ ਜੇ ਮੈਂ ਇਹ ਕਹਾਂ ਕਿ 1849 ਤੋਂ ਬਾਅਦ ਪਹਿਲੀ ਵਾਰ ਕਿਸੇ ਸ਼ਖਸੀਅਤ ਨੇ ਸਿੱਖ ਰਾਜ ਦੇ ਕਾਨਸੈਪਟ ਨੂੰ ਸਿੱਧੇ ਤੌਰ ਤੇ ਆਰਟੀਕੂਲੇਟ ਕੀਤਾ ਤੇ ਕੋਈ ਅਤ ਕਥਨੀ ਨਹੀਂ ਹੋਏਗੀ। ਭਾਈ ਸੁਖਦੇਵ ਸਿੰਘ ਸੁੱਖਾ ਰਾਜਸਥਾਨ ਦੇ ਰਹਿਣ ਵਾਲੇ, ਮਾਸਟਰਸ ਇਨ ਇੰਗਲਿਸ਼ ਉਹਨਾਂ ਨੇ MA ਕੀਤੀ ਹੋਈ ਹੈ। ਔਰ ਇਹਨਾਂ ਦੋਨਾਂ ਦੀ ਜੋੜੀ ਜਦੋਂ ਅਸੀਂ ਕਾਰਨਾਮਿਆਂ ਵੱਲ ਦੇਖਦੇ ਹਾਂ, ਔਰ ਕਈ ਵਾਰ ਬੇਸ਼ੱਕ ਇਸ ਦੌਰ ਦੇ ਵਿੱਚ ਕੋਈ ਬਹਾਦਰੀ ਦੀ ਕਮੀ ਵੀ ਨਹੀਂ ਹੈ, ਬਹੁਤ ਸਾਰੇ ਅਨਨੋਨ ਨਾਇਕ ਵੀ ਨੇ ਜਿਨ੍ਹਾਂ ਨੇ ਵੱਡੇ ਵੱਡੇ ਕੰਮ ਕੀਤੇ ਨੇ, ਪਰ ਸ਼ਾਇਦ ਉਹਨਾਂ ਦੇ ਨਾਮ ਵੀ ਸਾਹਮਣੇ ਨਹੀਂ ਆਏ। ਇਹ ਵੀ ਅਕਾਲ ਪੁਰਖ ਦੇ ਹੱਥ ਵੱਸ ਹੁੰਦਾ ਕਿ ਕਿਸ ਨੂੰ ਸਤਿਗੁਰੂ ਨੇ ਵਡਿਆਈ ਦੇਣੀ ਹੈ, ਕਿਸ ਨੂੰ ਨੇਮ ਐਂਡ ਫੇਮ ਦੇਣਾ ਹੈ। ਇਹ ਦੋਵੇਂ ਨੌਜਵਾਨ ਨੇ ਜਿਹੜੇ ਸਾਡੇ ਇਸ ਦੌਰ ਦੇ ਚਮਕਦੇ ਸਿਤਾਰੇ ਨੇ। ਉਹ ਖਾਲਿਸਤਾਨੀ ਗਗਨ ਹੈ, ਉਹ ਖਾਲਸੇ ਦਾ ਇਤਿਹਾਸ ਹੈ, ਉਹਨਾਂ ਦਾ ਜੀਵਨ ਵੀ ਮੁਕੰਮਲ ਹੈ। ਔਰ ਉਰਦੂ ਦਾ ਇੱਕ ਕਪਲੇਟ ਹੈ कि शहीद की जो मौत है वो कौम की हयात है, हयात तो हयात है, मौत भी हयात है। हयात जिंदगी नूं कहंदे ने, हयाती भी कहंदे ने कि जिहड़ा शहीद है जदों जिउंदे उदों भी वो जिंदगी नूं जिंदगी दिंदे ते जदों इस संसार तो चला जांदा है उदा जाना भी जिहड़ा वो भी कौमां नूं जिंदगी दिंदा है। ये योधे जिस अंदाज दे विच विचरे, और ये गल जदों असीं दुश्मन की गल करते हैं 18वीं सदी च काजी नूरदीन की गवाही सब तो पावरफुल गवाही है सिख करैक्टर बारे। अब्दाली दे नाल आया ये जरनैल हिस्टोरीयन भी है, वो परशियन च भावें सिखां नूं सग कहंदा, कुत्ते कहंदा, पर फिर आप ही कहंदा भी नहीं नहीं इन्हां नूं कुत्ते ना कहो, जे इन्हां दी बहादरी देखनी है जरा जंग दे मैदान च इन्हां दे सामने आओ और इन्हां दा करैक्टर देखना है। ये दुश्मन की औरत वाल भी नहीं देखते, उसका गहना नहीं लुटते। जे इन्हां दे कब्जे च दुश्मन दीयां औरतां आ जाण तां सत्कार नाल दुश्मन दे खैमे च पहुंचाउंदे ने। ते जे अज दे खालिस्तानी करैक्टर नूं देखना है ते वेद बरवाहा जिहड़ा दिल्ली दा पुलिस कमिश्नर सी, रिटायरमेंट तो बाद उसने एक किताब लिखी, उस दे विच एक चैप्टर उन्हें जिंदे दे नां दित्ता है और उसदा टाइटल है जिंदा वॉज नॉट एन ऑर्डनरी मैन, कि जिंदा कोई आम आदमी नहीं सी। उन्हें 2 गिरफ्तारियां दे वेले और उन्हां दे नाल पुछगिछ और उन्हें और वेद बरवाए ने कहा कि डर जां खौफ नां दी कोई चीज़ उहदी चमड़ी च नहीं सी। एक पासे ये बेखौफ करैक्टर है ते जिवें भाई साहब कथा दे राहीं दस रहे सन कि किवें अखीरला सफर है वो जज दे सामने है, किवें उन्होंने कबूले कि क्यों उन्होंने जनरल वैद्या नूं सजा याफ्ता किया है। उन्होंने इतिहासक पत्तर जिहड़ा उन्होंने राष्ट्रपति के नाम लिखा है और अज भी वो हिस्टोरिकल डॉकूमेंट है,
ਉਹ 4 ਸਦੀਆਂ ਦਾ ਅਕਾਲ ਤਖਤ ਦਾ ਇਤਿਹਾਸ, ਸਿੱਖ ਕਰੈਕਟਰ ਔਰ ਸਿੱਖਾਂ ਦਾ ਕਿਉਂ ਇਸ ਕਿਸਮ ਦਾ ਟਕਰਾਅ ਦਿੱਲੀ ਤਖਤ ਨਾਲ ਹੁੰਦਾ ਉਸ ਨੂੰ ਐਕਸਪਲੇਨ ਕਰਦਾ ਇੱਕ ਬਹੁਤ ਮਹੱਤਵਪੂਰਨ ਡਾਕੂਮੈਂਟ ਹੈ। ਤੇ ਜੇ ਅਖੀਰਲੇ ਸਫ਼ਰ ਦੀ ਗੱਲ ਕਰੀਏ ਤੇ ਫਿਰ ਜਿਸ ਸ਼ਾਨ ਦੇ ਨਾਲ, ਔਰ ਇਹ ਵੀ ਉਰਦੂ ਦੀ ਇੱਕ ਸੇਇੰਗ ਹੈ ਕਿ ਜਿਸ ਸ਼ਾਨ ਸੇ ਕੋਈ मक्तल में गया वो शान सलामत रहती है, इस जान की तो कोई बात नहीं, ये जान तो आनी जानी। और उन्हों का वो सफ़र जिहड़ा 9 अक्तूबर 1992 ਨੂੰ 25 वरे पहला उस जेल दे विच फांसी दे तख्ते तक दे जयकारे गजाउंदे और खालिस्तान जिंदाबाद दे नारिਆਂ ਨਾਲ ਉਹ गैलोस तक जाते ने ते अखीरली चाहने कि असी जलाद दा मूँह मिठा करवाने, ये साडा मौत लाड़ी दे नाल विआह कर रहे और ये रस्से असी आप अपने गल च पाने ने। कौन कहंदे कि अज भाई सुखा सिंह मताब सिंह दे वारसां दी लड़ी टुट गई। एक कंटीन्यूटी है साडे इतिहास की। ते अफसोस जरूर इस गल दा जिवें वीर गुरमीत सिंह होरां ने इंट्रोडक्टरी शब्दां च कहा कि अज भी दुश्मन अज भी होर खतरनाक हथियारां नाल लैस है। मोदी RSS की आइडियोलॉजी हुण वो गुरुद्वारा चोणां भी लड़ना चाहुंदे ने, दिल्ली कमेटी दियां, श्रोमणी कमेटी दियां। किस कदर पंजाब दे विच RSS दा बोलबाला है, किवें भारत भर दे विच फ्रीडम ऑफ एक्सप्रैशन नूं दबा दिता गया, किवें एक निक्की जी बच्ची सिखां दी 19-20 सालां दी गुरमेहर कौर जिन्हों के 2 दिन पहला टाइम मैगजीन ने लीडर ऑफ द फ्यूचर जनरेशन एंड वॉरियर ऑफ फ्रीडम दे नाम थले फ्री एक्सप्रैशन का टाइटल दिता है। ये वो दौर है जिथे कि कोई आवाज़ उन्होंने चैलेंज जिहड़ी करती है वो गौरी लंकेश होए, कोई होर आवाज़ होए, वो 6 ग्राम दे गन पाउडर नाल चुप करवा दी जाती है। तो बहुत अफसोस की गल है जदों असी बाहरले सिखां दियां अचीवमेंट्स की गल करते हैं, असी बड़े फखर नाल, और TV 84 की सारी साडी टीम अज मौजूद है, इस प्रोग्राम में भी असी कवर कर रहे हैं। जदों असी कैनेडा च इस फखर की गल करते हैं कि जगमीत सिंह किवें अज कैनेडा की तीसरी वड्डी पार्टी के लीडर के तौर के उत्ते चुने गए ने, सिखां दे लई बहुत वड्डा प्राइड है। इंग्लैंड की असी गल कीती है, अमरीका दे विच असी 50 मैंबरां तो ज़्यादा US कांग्रेशनल सिख कॉकस की गल करते हैं। पिछले वीकेंड असी इंडियाना सां, उन्हां दी 3rd सिख डे पैरेड सी और माइक पेंस जिहड़े कि पहला गवर्नर सर इंडियाना दे वाइस प्रेजिडेंट बनने तो पहला वो 2015 की पैरेड वेले खुद शामिल हुए सन। इस वार उन्होंने अपने भरा ग्रैग पेंस नूं स्पैशल मैसेज दे के भेजिया सी सिखां दे लई, और उन्हें कहा कि जी मैं 48 वाइस प्रेजिडेंट होने के नाते अज भी सिख कौम मेरे दिल के बड़ी करीब है। ये साडियां अचीवमेंट्स ने, दुनिया जानना चाहती है, दुनिया साडे दिलचस्पी रखती है, थोड़ी बहुत एक्टिविटी भी है, पर इहदे बावजूद ये अफसोस है कि 5 मिलियन सिख भारत के नक्शे की कैद तो बाहर होण। दुनिया भर के अंदर जिवें वीर ने कहा सी कि आर्थिक तौर पर असी सुखाड़े हैं तो 25वीं असी याद मना रहे होइए। अज साडे लई शायद अपने बच्चों के जन्मदिन ज़्यादा अहमियत रखते हैं, विआह दीयां पार्टियां ज़्यादा अहमियत रखदियां। असी यकीनी बनाउंदे कि कोई फोन कॉल मिस ना होए, कि कोई सदियों रह जाए, लेकिन इन्ने वड्डे योद्धियां नूं असी सैलीब्रेट कर रहे हैं, पर यह साडे उस एनुअल कैलेंडर का हिस्सा नहीं। साडे बहुत ये ठीक है 84 तो बाद बहुत सारे लखां सिख ने बाहर इन्हां मुल्कां च जिहड़ियां ने उन्हां शहीदां दे डुੱਲੇ खून की बदौलत अपना इत्थे जिंदगी शुरू की है, असाइलम लई है। घट्टो घट थोड़ी बहुत असी कृत घणता ते दिखाईए, अकृत ही रहने। और असी जदों इस गल नूं देखदे हां उन्हां नूं साडी श्रद्धांजलि की लोड़ नहीं। उन्हां दे कारनामिਆਂ ने ऑलरेडी 10वें पातशाह ने उन्होंने अपनी गोद नसीब कराई है, गोद की बख्शिश की है। पर असी ये जरूर गल अपने आप को पूछिए कि असी उन्होंने शहीदों के वारस कहाउंदे और असी अज कित्थे खड़े। जे वो खालिस्तान जिंदाबाद कहते हैं उस गैलोज वाल गए, फांसी के तख्ते वाल गए, कि असी खालिस्तान का अपना निशाना हासिल कर ले।
ਕਿ ਸਾਨੂੰ ਹੁਣ ਅਸੀਂ ਰਿਲੈਕਸ ਹੋ ਕੇ ਬੈਠ ਜਾਈਏ ਕਿ ਜੀ ਅਸੀਂ ਕਰ ਲਿਆ ਜਾਂ ਇੰਨਾ ਕੀ ਰਹਿ ਗਿਆ ਕਿ ਉਹਨਾਂ ਦੀ ਬਸ ਇੱਕ ਅਰਦਾਸ ਕਰ ਦੇਣੀ ਹੈ। ਸੋ ਮੈਂ ਇਸ ਸਵਾਲੀਆ ਨਿਸ਼ਾਨ ਦੇ ਨਾਲ, ਇਹ ਸਵਾਲੀਆ ਨਿਸ਼ਾਨ ਹਰ ਕੋਈ ਆਪਣੇ ਜ਼ਿਹਨ ਦੇ ਵਿੱਚ ਲਟਕਾ ਕੇ ਜੇ ਰੱਖੇਗਾ ਤੇ ਹਰ ਇੱਕ ਨੂੰ ਇਹ ਲੱਭੇਗਾ ਕਿ ਉਹ ਕੀ ਯੋਗਦਾਨ ਪਾ ਸਕਦੇ। ਕੋਈ ਭਾਈ ਆਨੰਦ ਲਾਲ ਵਾਂਗ ਪੈਨ ਚੁੱਕ ਲਏਗਾ, ਕੋਈ ਭਾਈ ਕਨਈਆ ਵਾਂਗ ਪਾਣੀ ਦੀ ਮਸ਼ਕ ਚੁੱਕ ਲਏਗਾ ਤੇ ਕੋਈ ਭਾਈ ਬਚਿੱਤਰ ਸਿੰਘ ਵਾਂਗ ਨਾਗਣੀ ਬਰਛੇ ਦੇ ਨਾਲ ਆਪਣੇ ਪਿਆਰੇ ਗੁਰੂ ਨੂੰ ਰਿਝਾਏਗਾ। ਪਰ ਨਿਠੱਲੇ ਹੋ ਕੇ ਬੈਠਦਾ, ਵਿਸ਼ਫੁਲ ਥਿੰਕਿੰਗ 'ਚ ਜਿਉਣ ਦਾ ਜਾਂ ਬਿਲਕੁਲ ਕਰਮਹੀਣਤਾ 'ਚ ਰਹਿਣ ਦਾ, ਇਹ ਸਿੱਖ ਦਾ ਕਰੈਕਟਰ ਨਹੀਂ ਹੈ। ਤੇ ਜੇ ਸਾਨੂੰ ਲੱਗਦਾ ਹੈ ਕਿ ਵੀ ਇਹ ਹੋਣ ਦੇ ਬਾਵਜੂਦ ਵੀ ਅਸੀਂ ਸਿੱਖ ਹੈ, ਫਿਰ ਇਸ ਗੱਲ ਨੂੰ ਯਾਦ ਰੱਖੀਏ ਵੀ ਅਸੀਂ ਆਪਣਾ ਮੂੰਹ ਵਿਖਾਉਣਾ ਜਾ ਕੇ ਗੁਰੂ ਕਲਗੀਆਂ ਵਾਲੇ ਨੂੰ, ਔਰ ਅਸੀਂ ਜਵਾਬਦੇਹ ਹੋਣਾ ਆਪਣੀ ਜ਼ਿੰਦਗੀ ਦੇ ਲਈ ਕਿ ਇਸ ਇਨਜਸਟਿਸ ਦੇ ਸਾਹਮਣੇ ਅਸੀਂ ਕਿਉਂ ਉਸ ਕਿਸਮ ਦੇ ਕਬੂਤਰ ਵਾਂਗ ਅੱਖਾਂ ਮੀਟ ਲਈਆਂ ਸੀ ਕਿ ਕੁਝ ਵੀ ਨਹੀਂ ਵਾਪਰ ਰਿਹਾ। ਇਹਨਾਂ ਸ਼ਬਦਾਂ ਨਾਲ ਕਿਸੇ ਵੀ ਭੁੱਲ ਚੁੱਕ ਲਈ ਮਾਫੀ। ਸਮੁੱਚੀ ਪ੍ਰਬੰਧਕ ਕਮੇਟੀ ਦਾ ਧੰਨਵਾਦ, ਉਹਨਾਂ ਨੇ ਸਾਨੂੰ ਯਾਦ ਕੀਤਾ ਔਰ ਸਤਿਗੁਰੂ ਰਹਿਮਤ ਕਰਨ। ਕੌਮ ਦਾ ਇਹ ਕੇਸਰੀ ਕਾਫਲਾ ਕਮਜ਼ੋਰੀਆਂ ਦੇ ਬਾਵਜੂਦ ਸਾਡੀ ਅੱਖ ਆਪਣੇ ਨਿਸ਼ਾਨੇ ਵੱਲ ਰਹੇ ਤੇ ਅਲਟੀਮੇਟਲੀ ਅਸੀਂ ਉਸ ਸੰਕਲਪ ਨੂੰ, ਜਿਸ ਨੂੰ ਸੰਤ ਪਿੰਡਾਂ ਵਾਲੇ ਕਹਿੰਦੇ ਸਨ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ, ਇਸ ਹੱਕ ਲੈਣ ਦੇ ਲਈ ਸਾਡੇ ਕਦਮਾਂ 'ਚ ਵੀ ਤੇਜ਼ੀ ਹੋਏ, ਸਾਡੀਆਂ ਅੱਖਾਂ 'ਚ ਵੀ ਚਮਕ ਆਏ, ਅਸੀਂ ਵੀ ਮੋਢੇ ਛੰਡ ਕੇ ਸਿੱਧੀ ਧੌਣ ਕਰਕੇ ਆਪਣੇ ਨਿਸ਼ਾਨੇ ਵੱਲ ਦੇਖ ਕੇ ਤੁਰੀਏ। ਪੁਰਾਤਨ ਸਿੰਘਾਂ ਦਾ ਵਿਸ਼ਵਾਸ ਜੋ ਕਿ 1.5 ਲੱਖ ਤੋਂ ਜ਼ਿਆਦਾ ਸ਼ਹੀਦ ਸਿੰਘਾਂ ਸਿੰਘਣੀਆਂ ਦਾ ਵਿਸ਼ਵਾਸ ਸੀ, ਜਿਹੜਾ ਅੱਜ ਵੀ ਭਾਈ ਜਗਤਾਰ ਸਿੰਘ ਹਵਾਰਾ ਵਰਗੇ ਉਹ ਨਿਡਰ ਕਰੈਕਟਰ ਜਿਹੜੇ ਬੇੜੀਆਂ 'ਚ ਨੇ, ਹੱਥਕੜੀਆਂ 'ਚ ਨੇ, ਪਰ ਚਿਹਰੇ ਤੇ ਜਾਓ ਜਲਾਲ ਹੈ, ਉਸ ਸੰਕਲਪ ਨੂੰ ਮੈਂ ਦੁਹਰਾਉਂਦਾ। ਦਿੱਲੀ ਤਖਤ ਪਰ ਬਹਿਗੀ आप गुरु की फौज, छतर चुलेंगे शीस पर, बड़ी करेगी मौज। किसी भी भूल चुक ली मुआफी। वाहिगुरू जी का खालसा, वाहिगुरू जी की फतेह। मरण मुड़सा सूर्या हक है, मरण मुड़सा सूर्या हक है, जे होए मरण परवानो,
स्यों जावे डर गए मान पावे पत स्यों जावे आगे दुख ना लागे आगे दुख ना लागे कर एक ते आवे ता फल पावे जित सेवे ओ भागे जित सेवे ओ भागे मरण मुनसा सूर्या हक है मरण मुनसा सूर्या हक है जे होए मरण परवानो जे होए मरण परवानो मरण मुनसा सूर्या हक है मरण मुनसा सूर्या हक है गगन दवामा बाजियो परियो निशाने खाओ खेत जो मांडियो सूरमा अब जूझन को दाओ सूरा सो पहचानिए जो लड़े दीन के हेत पुरजा कट मरे कबहू ना छाड़े खेत पहला मरण कबूल पहला मरण कबूल जीवन की षड्यास हो सपना की रेणुका तो आओ हमारे पास मरण मुनसा सूर्या हक है मरण मुनसा सूर्या हक है जे होए मरण परवानो जे होए मरण परवानो मरण मुनसा सूर्या हक है ऊंचा नहीं कहना मन में है रहना ऊंचा नहीं कहना मन में है रहना आपे जाने जानो आपे जाने जानो मरण मुनसा सूर्या हक है कबीर ऐसी होए परी कबीर ऐसी होए परी मन को भावत कीन मरने थे क्या डर बना जब हाथ से धौरा ली मरण मुनसा सूर्या हक है जे होए मरे परवानो जे होए मरे परवानो मरण मुनसा सूर्या हक है
ਸਾਚੀ ਮਾਣੋ ਮਰਨ ਮੁਣਸਾ ਸੂਰਿਆ ਹੱਕ ਹੈ ਮਰਨ ਮੁਣਸਾ ਸੂਰਿਆ ਹੱਕ ਹੈ ਲੂਣ ਸਾਹਿਬ ਦਾ ਖਾਏ ਕੈ ਲੂਣ ਸਾਹਿਬ ਦਾ ਖਾਏ ਕੈ ਰਣ ਅੰਦਰ ਲੜ ਮਰੇ ਸੋ ਜਾਪੈ ਸਿਰ ਵੱਡਾ ਹਥਿਆਰ ਕਰ ਵਰਿਆ ਮਾਂ ਵਰਿਆ ਮਿਸਿ ਜਾਪੈ ਤਿਸ ਪਿੱਛੇ ਜੋ ਇਸਤਰੀ ਥੱਪ ਥੇਈ ਦੇਵਰੇ ਸਰਾਪੈ ਪੋਤੇ ਪੁੱਤ ਵਡੀਰੀਅਨ ਪਰਮਾਰੇ ਸਾਧਾਰ ਪਰਾਪੈ ਵਖਤੇ ਉੱਪਰ ਲੜ ਮਰੇ ਅੰਮ੍ਰਿਤ ਵੇਲੇ ਸ਼ਬਦ ਅਲਾਪੈ ਸਾਧ ਸੰਗਤ ਵਿੱਚ ਜਾਏ ਕੈ ਹਉਮੈ ਮਾਰ ਮਰੈ ਆਪ ਆਪੈ ਲੜ ਮਰਨਾ ਤੇ ਸਤੀ ਹੋਣ ਗੁਰਮੁਖ ਪੰਥ ਪੂਰਨ ਪਰਤਾਪੈ ਸੱਚ ਸਿਦਕ ਸੱਚ ਪੀਰ ਪਛਾਪੈ ਸੱਚ ਸਿਦਕ ਸੱਚ ਪੀਰ ਪਛਾਪੈ ਮਰਨ ਮੁਣਸਾ ਸੂਰਿਆ ਹੱਕ ਹੈ ਮਰਨ ਮੁਣਸਾ ਸੂਰਿਆ ਹੱਕ ਹੈ ਜੇ ਹੋਏ ਮਰਨ ਪਰਵਾਨੋ ਜੇ ਹੋਏ ਮਰਨ ਪਰਵਾਨੋ ਮਰਨ ਮੁਣਸਾ ਸੂਰਿਆ ਹੱਕ ਹੈ ਮਰਨ ਮੁਣਸਾ ਸੂਰਿਆ ਹੱਕ ਹੈ ਮਰਨ ਮੁਣਸਾ ਸੂਰਿਆ ਹੱਕ ਹੈ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੰਜਿਆ ਬਣਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣਿਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰਥ ਸੁਆਮੀ ਸੋ ਕੋ ਮਨ ਹੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹਿ ਕਰਨਾ ਤੇਰਾ ਸਭ ਕੁਛ ਹੈ ਇਸਨੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਮਿਟੋ ਜਿਸ ਦੀ ਆਏ ਬੜਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਗਲਾ ਚਿਤ ਕਰ ਧਾਰਿਆ ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਗੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰ ਕੈ ਲਾਗੇ ਕਹੇ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨੰਦ ਸੁਣੋ ਵਡ ਭਾਗਿਓ ਸਕਲ ਮਨੋਰਥ ਪੂਰੇ ਪਾਰ ਬ੍ਰਹਮ ਪਦ ਪਾਇਆ ਉਤਰੇ ਸਗਲ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਭਗਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ ਸਦੋ ਹਮ ਗੁਰੂ ਪਾਣੀ ਪਿਤਾ
ਮਸ਼ਕਤ ਕਾਲ, ਨਾਨਕ ਦੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਗਲੈਨ ਰੌਕ ਦੀ ਸਮੁੱਚੀ ਸਾਧ ਸੰਗਤ ਪ੍ਰਬੰਧਕ ਕਮੇਟੀ ਵੱਲੋਂ ਅੱਜ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਕੌਮੀ ਹੀਰਿਆਂ ਨੂੰ ਚੇਤੇ ਕਰਦਿਆਂ ਹੋਇਆਂ ਜੋ ਪੂਰਨੇ ਉਹਨਾਂ ਨੇ ਖਾਲਸਾ ਰਾਜ ਦੀ ਸਥਾਪਨਾ ਦੇ ਲਈ ਪਾਏ, ਉਸ ਸਾਰੀ ਗੱਲ ਨੂੰ ਚੇਤੇ ਕਰਦਿਆਂ ਹੋਇਆਂ ਅੱਜ ਬਹੁਤ ਵੱਡੇ ਪੱਧਰ ਦੇ ਉੱਤੇ ਉਚੇਚੇ ਸਮਾਗਮ ਉਲੀਕੇ ਗਏ, ਜਿਸ ਦੇ ਵਿੱਚ ਕੌਮ ਦੀਆਂ ਮਾਇਨਾਜ਼ ਹਸਤੀਆਂ ਨੇ ਹਿੱਸਾ ਲਿਆ। ਸੋ ਬਹੁਤ ਸਾਰੇ ਪਤਵੰਤੇ ਸੱਜਣਾਂ ਨੇ ਆਪਣੇ ਵਿਚਾਰ ਸੰਸਾਰ ਦੇ ਸਨਮੁਖ ਰੱਖੇ ਕਿ ਕੌਮੀ ਘਰ ਦੀ ਆਜ਼ਾਦੀ ਦੇ ਲਈ ਸਾਨੂੰ ਕਿਹੜੇ ਕਾਰਜ ਨੇ ਜਿਹੜੇ ਕਰਨ ਦੀ ਲੋੜ ਹੈ। ਜੋ ਨੀਂਹ ਪੱਥਰ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਇਹ ਬਚਨ ਕਹਿ ਕੇ ਰੱਖੇ ਗਏ, ਬੇਗਮ ਪੂਰਾ ਸ਼ਹਿਰ ਕੋ ਨਾਓ, ਦੁਖ ਅੰਦੋ ਨਹੀਂ तेह ठाओ, ना तस्वीस खिराज ना माल, खौफ ना खता ना तरस जवाल। सो बहुत सारी वचनबद्धता कौमी परवानिਆਂ ਵੱਲੋਂ ਲਈ ਗਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਪੂਰਨੇ ਸਾਡੇ ਸੂਰਮਿਆਂ ਨੇ ਪਾਏ ਨੇ, ਅਸੀਂ ਸਾਰੇ ਉਹਦੇ ਉੱਤੇ ਚੱਲਦਿਆਂ ਹੋਇਆਂ ਗੁਰਮਤਿ ਗਾਡੀ ਰਾਹ ਦੇ ਪਾਂਦੀ ਬਣ ਕੇ ਸਿੱਖ ਸੰਘਰਸ਼ ਨੂੰ ਅੱਗੇ ਟੋਰਾਂਗੇ। ਇਹਨਾਂ ਕੁਝ ਕਹਿੰਦਾ ਹੋਇਆ ਦਾਸ ਖਿਮਾ ਦਾ ਜਾਜਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਥੇ ਸੰਗਤ ਨੇ ਸਮੂਹਕ ਤੌਰ ਦੇ ਉੱਤੇ ਭਾਈ ਸੁੱਖਾ ਤੇ ਭਾਈ ਜਿੰਦਾ ਦੀ ਜਿਹੜੀ 25ਵੀਂ ਉਹਨਾਂ ਦੀ ਸ਼ਹੀਦੀ ਦਿਵਸ ਆ ਉਹ ਮਨਾਇਆ। ਮੈਂ ਸਮਝਦਾ ਕਿ ਜਿਹੜੇ ਸਿੱਖ ਕੌਮ ਦੇ ਮੌਜੂਦਾ ਸੰਘਰਸ਼ ਦੇ ਸ਼ਹੀਦ ਨੇ, ਉਹਨਾਂ ਨੇ ਬੜੇ ਜਿਹੜੀ ਕੁਰਬਾਨੀ ਦੀ ਜਿਹੜੀ ਮੈਂ ਸਮਝਦਾ ਆ ਕਿ ਬਾਹਰ ਆ ਉਹ ਬਹੁਤ ਹਾਈ ਸੈੱਟ ਕੀਤੀ ਆ, ਔਰ ਉਹਨਾਂ ਨੇ ਸਾਨੂੰ ਪੁਰਾਣੀਆਂ ਸ਼ਹੀਦੀਆਂ ਵੀ ਯਾਦ ਕਰਾਈਆਂ ਨੇ ਇਤਿਹਾਸ ਦੀਆਂ। ਔਰ ਭਾਈ ਸੁੱਖਾ ਜਿੰਦਾ ਦੀ ਸਪੈਸੀਫਿਕਲੀ ਕਿਉਂਕਿ ਜਿਸ ਕਿਸਮ ਦੀ ਉਹਨਾਂ ਨੇ ਆਪਣੀ ਲੜਾਈ ਲੜੀ ਔਰ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ, ਉਹ ਮੌਜੂਦਾ ਸਮੇਂ ਦੇ ਵਿੱਚ ਇੱਕ ਬੜੀ ਨਿਵੇਕਲੀ ਆਪਣੇ ਥਾਂ ਤੇ ਥਾਂ ਰੱਖਦੀ ਹੈ। ਔਰ ਮੈਂ ਸਮਝਦਾ ਹਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਕਿਸਮ ਦੀ ਕੁਰਬਾਨੀ ਤੋਂ, ਇਸ ਕਿਸਮ ਦੇ ਸੰਘਰਸ਼ ਤੋਂ ਸੇਧ ਲੈਂਦੀਆਂ ਰਹਿਣਗੀਆਂ। ਔਰ ਅੱਜ ਜਿਵੇਂ ਜਿਸ ਤਰੀਕੇ ਨਾਲ ਸਮੂਹਕ ਸੰਗਤ ਨੇ ਇਹਦੇ ਵਿੱਚ ਸ਼ਮੂਲੀਅਤ ਕਰਕੇ ਆਪਣਾ ਹੁੰਗਾਰਾ ਦਿੱਤਾ ਆ, ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਸ੍ਰੀ ਸਿੰਘ ਸਭਾ ਗਲੈਨ ਰੌਕ ਨਿਊ ਜਰਸੀ ਵਿਖੇ ਮੌਜੂਦਾ ਸਮਿਆਂ ਦੇ ਦੋ ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਉਹਨਾਂ ਨੂੰ ਪ੍ਰਣਾਮ ਕੀਤਾ ਗਿਆ। ਅੱਜ ਅਸੀਂ ਸੰਗਤੀ ਤੌਰ ਤੇ ਇਸ ਗੱਲ ਦੀ ਖੁਸ਼ੀ ਰਹਿ ਰਹੇ ਹਾਂ ਕਿ ਖਾਲਿਸਤਾਨ ਦੇ ਦੋ ਮਹਾਨ ਸ਼ਹੀਦ ਜਿਨ੍ਹਾਂ ਨੇ ਮੌਜੂਦਾ ਸਮਿਆਂ ਵਿੱਚ ਪੁਰਾਤਨ ਸਿੰਘਾਂ ਦੀ ਯਾਦ ਨੂੰ ਤਾਜ਼ਾ ਕਰਾਇਆ ਤੇ ਅੱਜ ਦੇ ਸਮਿਆਂ ਵਿੱਚ ਪਦਾਰਥਵਾਦੀ ਯੁੱਗ ਵਿੱਚ ਇਹ ਦੱਸਿਆ ਕਿ ਸਿੱਖ ਸਪਿਰਿਟ ਬਾਬੇ ਨਾਨਕ ਗੁਰੂ ਗੋਬਿੰਦ ਸਿੰਘ ਵੱਲੋਂ ਬਖਸ਼ੀ ਗਈ ਵੱਡੀ ਅਣਮੁੱਲੀ ਯਾਦ ਸਿੱਖ ਮਨਾਂ ਵਿੱਚ ਉਵੇਂ ਦੀ ਤਿਵੇਂ ਯਾਦ ਬਰਕਰਾਰ ਹੈ ਜਿਵੇਂ ਅਸੀਂ 18ਵੀਂ ਸਦੀ ਦੇ ਸਿੰਘਾਂ ਨੂੰ ਯਾਦ ਕਰਦੇ ਹਾਂ। ਅੱਜ ਲੋੜ ਹੈ ਉਹਨਾਂ ਵੱਲੋਂ ਚਲਾਏ ਗਏ ਸੰਘਰਸ਼ ਨੂੰ ਪੂਰਨ ਕਰਨ ਦੀ ਤੇ ਆਪਣੇ ਵੱਲੋਂ ਕੁਝ ਕੰਮ ਕਰਨ ਦੀ। ਸੋ ਅਸੀਂ ਜਿੱਥੇ ਉਹਨਾਂ ਨੂੰ ਅੱਜ ਯਾਦ ਕਰਦੇ ਹਾਂ ਉੱਥੇ ਕੁਝ ਆਪਣੇ ਵੱਲੋਂ ਅਹਿਦ ਵੀ ਕਰਨ ਦੇ ਯਤਨ ਕਰੀਏ ਕਿ ਕੌਮ ਦੀ ਆਜ਼ਾਦੀ, ਖਾਲਿਸਤਾਨ ਦੀ ਪ੍ਰਾਪਤੀ ਲਈ ਯਤਨਸ਼ੀਲ ਹੋਈਏ ਤੇ ਅਕਾਲ ਪੁਰਖ ਸਾਡੇ ਤੇ ਕਿਰਪਾ ਕਰੇ ਕਿ ਸਾਨੂੰ ਸਾਡੇ ਕੌਮੀ ਘਰ ਆਜ਼ਾਦ ਖਾਲਿਸਤਾਨ ਦੀ ਪ੍ਰਾਪਤੀ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।